ਹਾਂ ਦਾ ਨਾਰਾ ਮਾਰੋ, ਗੁਰੂ ਨਾਨਕ ਸਾਹਿਬ ਨੂੰ ਫੋਲੋ ਕਰੋ, है ना। तैं की दर्द ना आया, खुरासान खसमाना किया, जम के मुगल चढ़ाया। ये नारा गुरु नानक साहब का, नानक पीर का दिता होया, उन्होंने फॉलो करो। जो किते बुरा वापरदा तो कहो भी बुरा होया आ, एवं जिहड़ा जात हंकार का कीला धौण च पा के तो वो जिहड़ा पुट्ठे सिद्धे कमेंट करन दी बजाए इत्थे गरीब दे लई, गुरु दे लाडले सिख दे लई, भाई लालो दे वारसां दे लई, ठीक है जी, ये हा का नारा मारूंगे तो फिर सभे सखाली बूटियां होया हलीमी राज, है ना। खालसा राज जिहड़ा है ना महाराजा रंजीत सिंह दे समय का सुनहरी युग सी, वो वापस आ सकदा, नहीं तो कभी भी नहीं आएगा। ला लो जिन्ना जोर लाना। ऐसियां दा किसी ने कोई भला नहीं किया। गुरु साहब ने पातशाहियां बख्शियां लेकिन बाद च फेर खोलियां गईयां, ठीक है जी, क्योंकि जात पात का जिहड़ा सिस्टम आ वो रहन नहीं दिंदा इन्हां दे कोल चीज़। लेकिन जाब पंजाबी पंजाबीयत ये तो बहुत अच्छी गल है, लेकिन किसी कट्टड़वाद दे नाल जोड़ना ये जिहड़ा आ मन्नण योग नहीं है, गैर संविधानक है। उहदे करके ही आ चीज़ां तलखी आउंदी आ। दुश्मन जिहड़ा इहदा टूल की तरह इस्तेमाल कर रहा ना, जिन्ना भी कलेश पै रहा इहदी मुੱਢ ਤਾਂ ਜਿਹੜਾ ਆ ਉਹ जात पात ही है। ऐसी समाज का ही क्यों कहा जा रहा कि तुसीं उहनूं टूल की तरह इस्तेमाल किया, उहदे पिछे मानसिकता कौन है, किन्ने उहदा ब्रेन वॉश किया, उहदे घर तक चले गया मीडिया, फिर इहदा मतलब उहनूं टूल की तरह इस्तेमाल किया जा रहा, वो किहदा कारकुन आ, ਉਹਦਾ ਜਿਹੜਾ ਆ जेकर ਉਹਦੇ ਭੇਖ ਨੂੰ ਤੁਸੀਂ ਦੇਖਾਂਗੇ ਫਿਰ ਭੇਖ ਕਿਸੇ ਪਰਟੀਕੂਲਰ ਨੂੰ ਰਿਪਰੈਜ਼ੈਂਟ ਕਰਦਾ ਕਿ ਨਹੀਂ ਕਰਦਾ। ਫਿਰ ਤੁਸੀਂ ਉਹਦੇ ਤੇ ਕਹਿੰਦੇ ਕਿ ਉਹ ਤਾਂ ਜੀ ਐਸੀ ਆ, ਜਿਹੜੇ ਪੰਜਾਬ ਦੇ ਭਗੌੜੇ ਆ ਉਹ ਇਹ ਗੱਲਾਂ ਕਰਦੇ। ਇੱਥੇ ਪੰਜਾਬ 'ਚ ਆਓ ਜਲੰਧਰ ਸਾਡੇ ਨਾਲ ਗੱਲ ਕਰੋ, ਅਸੀਂ ਦੇਵਾਂਗੇ ਜਵਾਬ ਇਸ ਗੱਲ ਦਾ ਨਾ। ਭਾਰਤ ਦੇ ਵਿੱਚ ਜਿੱਥੇ ਜਿੱਥੇ ਬੀਜੇਪੀ ਦੀ ਸਰਕਾਰ ਹੈ ਉੱਥੇ ਉੱਥੇ ਬਾਬਾ ਸਾਹਿਬ ਦੇ ਸਟੈਚੂ ਤੋੜੇ ਜਾ ਰਹੇ ਆ, ਉਹਦੀ ਜ਼ਿੰਮੇਵਾਰੀ ਦੀ ਬੀਜੇਪੀ ਲੈ ਰਹੀ ਹੈ। ਜਦੋਂ ਇਸ ਪਾਸੇ ਨੂੰ ਨੌਜਵਾਨ ਧੱਕੇ ਜਾ ਰਹੇ ਨੇ, ਤੁਹਾਨੂੰ ਲੱਗਦਾ ਹੈ ਕਿ ਕਿਤੇ ਨਾ ਕਿਤੇ ਸਰਕਾਰ ਦਾ ਬਹੁਤ ਵੱਡਾ ਫੇਲੀਅਰ ਹੈ, ਸਰਕਾਰ ਦੀ ਬਹੁਤ ਵੱਡੀ ਗਲਤੀ ਹੈ ਕਿ ਨੌਜਵਾਨਾਂ ਨੂੰ ਸਹੀ ਸੇਧਿਤ ਰਾਹ ਵੱਲ ਤੋਰ ਹੀ ਨਹੀਂ ਪਾ ਰਹੀ ਸਰਕਾਰ, ਆਪਣੇ ਹੀ ਰੌਲਿਆਂ ਗੋਲਿਆਂ 'ਚ ਤੁਰੇ ਫਿਰਦੇ ਨੇ। ਜਿਹੜੀ ਆਈਡੀਓਲੋਜੀ ਨੂੰ ਫੋਲੋ ਕਰ ਰਿਹਾ ਉਹਦੇ ਜਦੋਂ ਬਿਆਨ ਹੋਣਗੇ, ਜਦੋਂ ਉਹਨੂੰ ਇੰਟੈਰੋਗੇਟ ਕੀਤਾ ਜਾਏਗਾ, ਜਦੋਂ ਉਹਦੀ ਪੁੱਛਤਾਛ ਕੀਤੀ ਜਾਏਗੀ ਤਾਂ ਉਹ ਦੱਸੇਗਾ ਕਿ ਉਹ ਕਿਹੜੀ ਸਾਈਕੀ, ਕਿਹੜੀ ਮਾਨਸਿਕਤਾ, ਕਿਹੜੀ ਤਨਜ਼ੀਮ ਦੇ ਨਾਲ ਜੁੜਿਆ ਹੋਇਆ ਆ, ਕਿਹੜੀ ਕੱਟੜਪੰਥੀ ਤਨਜ਼ੀਮ ਉਹਦੇ ਪਿੱਛੇ ਕੰਮ ਕਰ ਰਹੀ ਆ। ਉਹ ਸਾਰਾ ਕੁਝ ਸਰਕਾਰ ਨੇ ਖੰਗਾਲਣਾ ਆ। ਕਿਸਾਨਾਂ ਦੇ ਨਾਲ ਇਸ ਨੂੰ ਜੋੜਨਾ ਸਰਕਾਰ ਦੀ ਸਾਜ਼ਿਸ਼ ਆ। ਸਾਨੂੰ ਇਹ ਗੱਲ ਮੰਨਣ ਯੋਗ ਨਹੀਂ ਲੱਗ ਰਹੀ। ਸਟੇਟ ਦੇ ਹੈ ਨਾ ਇੱਕ ਪੰਜਾਬੀ ਦੀ ਇੱਕ ਹੈ ਨਾ ਜਿਹੜੀ ਆ ਨਾ ਤੰਜ ਆ ਉਹ ਲਾਗੂ ਹੁੰਦਾ, ਕਿਉਂਕਿ ਭੰਡ ਭੰਡੋਤੀ ਵਾਲਾ ਜਿਹੜਾ ਬੰਦਾ ਉਹ ਇਹਦਾ ਸੂਬੇ ਦਾ ਮੁੱਖ ਮੰਤਰੀ ਬਣਿਆ। ਹੁਣ ਉਹ ਬਜ਼ੁਰਗ ਕਹਿੰਦੇ ਹੁੰਦੇ ਸੀ ਕਿ ਗੱਲੀ ਬਾਤੀ ਮੈਂ ਬੜੀ ਕਰਤੂਤੀ ਭੈਣ ਬੜੀ, ਤੋ ਇਹ ਗੱਲਾਂ ਬਾਤਾਂ ਵਾਲੀ ਆ। ਇਹ ਗੱਲਾਂ ਤਾਂ ਇਹ ਵੀ ਬਹੁਤ ਸਾਰੀਆਂ ਨੇ। ਜਦੋਂ ਹੁਣ ਆ ਹੋਇਆ ਉਸਲੇ ਆਪਾਂ ਕਹਿ ਰਹੇ ਹਾਂ ਉੱਠ ਕੇ ਖੜੇ ਹੋ ਕੇ ਵੀ ਅਸੀਂ ਜਾਗ ਗਏ, ਅਸੀਂ ਹਾਲੇ ਸੁੱਤੇ ਨਹੀਂ, ਅਸੀਂ ਮਰੇ ਨਹੀਂ, ਅਸੀਂ ਐਂ ਕਰ ਦਿਆਂਗੇ, ਇਉਂ ਕਰ ਦਿਆਂਗੇ। ਪਰ ਜਦੋਂ ਅਸਲ 'ਚ ਤੁਹਾਡੇ ਉਸ ਸੰਵਿਧਾਨ, ਜਿਹੜੇ ਸੰਵਿਧਾਨ ਦੇ ਤਹਿਤ ਦੇਸ਼ ਚੱਲ ਰਿਹਾ, ਉਹਦੇ 'ਤੇ ਹਮਲਾ ਹੋ ਰਿਹਾ ਹੁੰਦਾ, ਉਹਦੇ ਵਿੱਚ ਦਿੱਤੇ ਗਏ ਤੁਹਾਨੂੰ ਹੱਕ ਖੋਏ ਜਾ ਰਹੇ ਹੁੰਦੇ ਨੇ, ਉਸਲੇ ਨਹੀਂ ਬੋਲਦੇ। ਇੱਦਾਂ ਬੁੱਤ 'ਤੇ ਹਮਲਾ ਹੋ ਗਿਆ ਉਸਲੇ ਸਾਨੂੰ ਜਾਗ ਆ ਜਾਂਦੀ ਹੈ। ਇਹ ਕਿਉਂ ਹੈ? ਫਿਰ ਅਸੀਂ ਅੱਗ ਬੁਝਾਉਣ ਵਾਲਿਆਂ ਦੇ ਵਿੱਚ ਸਾਡਾ ਸ਼ੁਮਾਰ ਆ, ਅਸੀਂ ਲਗਾਤਾਰ ਯਤਨ ਕਰ ਰਹੇ ਹਾਂ। ਹਾਂ ਠੀਕ ਹੈ, ਮੀਡੀਆ ਤੇ ਕਦੀ ਨਜ਼ਰ ਘੱਟ ਆਉਂਦੇ ਆ ਜਾਂ ਮੀਡੀਆ ਜਿਹੜਾ ਸਾਨੂੰ ਇਹ ਮਲਾਲ ਹੈ ਕਿ ਤੁਹਾਨੂੰ ਨਹੀਂ ਕਵਰ ਕੀਤਾ ਜਾਂਦਾ ਵੱਡੇ ਪੱਧਰ ਤੇ। ਜਿੱਦਾਂ ਕਿਸਾਨ ਹੈ, ਕਿਸਾਨਾਂ ਨੂੰ ਫੁੱਲ ਕਵਰੇਜ ਮਿਲਦੀ ਹੈ, ਕੁਝ ਵੀ ਛੋਟੇ ਤੋਂ ਛੋਟਾ ਵੱਡੇ ਤੋਂ ਵੱਡਾ ਕੰਮ ਕਰਨਾ ਹੋਵੇ। ਮਨੀ, ਮੀਡੀਆ ਤੇ ਮਾਫੀਆ ਇਹ ਇਕੱਠਾ ਚੱਲ ਰਿਹਾ। ਜੇ ਹੁਣ ਜੇਕਰ ਪੰਜਾਬ ਤੋਂ ਹਰਿਆਣਾ ਤੇ ਪੰਜਾਬ ਤੋਂ ਜਿਹੜਾ ਹਿਮਾਚਲ ਜਾਂ ਪੰਜਾਬ ਦਾ 65% ਜਿਹੜਾ ਖਾਲਿਸ ਪੰਜਾਬ ਜਿਹੜਾ ਉਹ ਚਾਹੇ ਹੈ ਨਾ ਪਾਕਿਸਤਾਨ ਦੇ ਵਿੱਚ ਦੇ ਦਿੱਤਾ ਗਿਆ, ਤਾਂ ਉਹਦਾ ਦੁੱਖ ਸਾਨੂੰ ਬਹੁਤ ਹੈ, ਕਿਉਂਕਿ ਅਸੀਂ ਇਸ ਮਿੱਟੀ ਦੇ ਵਿੱਚੋਂ ਸਾਡੇ ਪੂਰਵਜ ਪੈਦਾ ਹੋਏ, ਅਸੀਂ ਵਿੱਚ ਹੀ ਪੈਦਾ, ਅਸੀਂ ਇੱਥੇ ਹੀ ਜਾਣਾ ਆ। ਸਤਿ ਸ਼੍ਰੀ ਅਕਾਲ। ਪੰਜਾਬੀ ਰੇਡੀਓ ਤੇ ਪੰਜਾਬੀ TV USA ਤੁਸੀਂ ਵੇਖ ਰਹੇ ਹੋ। ਬੀਤੇ ਪਰਸੋਂ ਜਿਹੜੀ ਘਟਨਾ ਵਾਪਰਦੀ ਹੈ ਅੰਮ੍ਰਿਤਸਰ ਦੇ ਵਿੱਚ ਹੈਰੀਟੇਜ ਸਟਰੀਟ ਦੇ ਉੱਪਰ, ਉਸ ਤੋਂ ਬਾਅਦ ਪੂਰੇ ਪੰਜਾਬ ਦੇ ਵਿੱਚ ਜਾਂ ਕਹਿ ਲਈਏ ਭਾਰਤ ਦੇ ਵਿੱਚ ਇੱਕ ਅੱਗ ਲੱਗਣ ਵਰਗੀ ਸਥਿਤੀ ਬਣ ਜਾਂਦੀ ਹੈ। ਕੱਲ੍ਹ ਅੰਮ੍ਰਿਤਸਰ ਤੇ ਅੱਜ ਦੁਆਬੇ ਦਾ ਵੱਡਾ ਹਲਕਾ ਵੱਡੀ ਗਿਣਤੀ ਦੇ ਵਿੱਚ ਬੰਦ ਰਿਹਾ। ਸੜਕਾਂ ਤੇ ਲੋਕ ਸਨ, ਵੱਖ-ਵੱਖ ਤਰੀਕਿਆਂ ਨਾਲ ਆਪਣਾ ਰੋਸ ਜ਼ਾਹਰ ਕੀਤਾ ਗਿਆ। ਸਮਾਜਿਕ ਇਨਸਾਫ ਕੌਂਸਲ ਪੰਜਾਬ ਦੇ ਨੁਮਾਇੰਦਿਆਂ ਦੇ ਕੋਲ ਅਸੀਂ ਪਹੁੰਚੇ ਹਾਂ। ਐਡਵੋਕੇਟ ਵਿਜੇ ਕੁਮਾਰ ਵੱਧਣ ਜੀ ਸਾਡੇ ਨਾਲ ਨੇ, ਲਲਿਤ ਅੰਬੇਦਕਰੀ ਜੀ ਸਾਡੇ ਨਾਲ ਨੇ। ਇਹਨਾਂ ਦੇ ਨਾਲ ਗੱਲਬਾਤ ਕਰਕੇ ਆਪਾਂ ਜਾਣਨ ਦੀ ਕੋਸ਼ਿਸ਼ ਕਰਦੇ ਹਾਂ ਕਿਸੇ ਵੀ ਸਮਾਜਿਕ ਤੌਰ 'ਤੇ ਇਸ ਜਿਹੜੀ ਘਟਨਾ ਹੈ ਉਹਦੇ ਕੀ ਦੂਰਗਾਮੀ ਸਿੱਟੇ ਨੇ, ਅਜਿਹਾ ਹੋਣ ਦੇ ਪਿੱਛੇ ਕੀ ਦੇਖਦੇ ਨੇ। ਆਪਾਂ ਕਿਸੇ ਇੱਕ ਧਰਮ ਦੇ ਵਿੱਚ, ਇੱਕ ਜਾਤ ਦੇ ਵਿੱਚ ਵੱਜ ਕੇ ਇਸ ਨੂੰ ਨਹੀਂ ਦੇਖਾਂਗੇ। ਵੱਡੇ ਕੈਨਵਸ 'ਤੇ, ਪੰਜਾਬ ਦੇ ਪੂਰੇ ਕੈਨਵਸ 'ਤੇ ਇਸ ਘਟਨਾ ਦੀ ਸਥਿਤੀ ਜਾਂ ਇਸ ਘਟਨਾ ਦੇ ਕੀ ਸਿੱਟੇ ਰਹਿ ਸਕਦੇ ਸੀ ਜਾਂ ਨੇ, ਉਸ 'ਤੇ ਗੱਲਬਾਤ ਕਰਾਂਗੇ। ਸਭ ਤੋਂ ਪਹਿਲਾਂ ਤੁਹਾਡੇ ਦੋਨਾਂ ਦਾ ਇਸ 'ਤੇ ਜਿਹੜਾ ਟਿੱਪਣੀ ਕਰਦੇ ਹੋ ਵੀ ਸਭ ਤੋਂ ਪਹਿਲੇ ਭਾਵ ਕੀ ਸੀ ਜਦੋਂ ਇਹ ਘਟਨਾ ਵਾਪਰੀ ਹੈ, ਜੋ ਵੀ ਕੁਝ ਹੋਇਆ ਉਸ ਤੋਂ ਬਾਅਦ ਦੇ। ਪੰਜਾਬੀ ਰੇਡੀਓ USA ਦੇਖ ਰਹੇ ਸਾਰੇ ਹੀ ਦਰਸ਼ਕਾਂ ਨੂੰ ਗੁਰਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੈ ਭੀਮ, ਜੈ ਭਾਰਤ। ਔਰ ਮੈਂ ਪਹਿਲਾਂ ਵੀ ਤੁਹਾਡੇ ਇਸ ਚੈਨਲ ਦੇ ਰਾਹੀਂ ਜਿਹੜਾ ਆ ਲੋਕਾਂ ਦਾ ਰੂਬਰੂ ਹੋ ਚੁੱਕੇ ਹਾਂ, ਗੁਰਪ੍ਰੀਤ ਮੁਖਾਤਬ ਹੋ ਚੁੱਕੇ ਹਾਂ। ਦੇਖੋ ਜਿਹੜਾ ਇਹ ਘਟਨਾਕ੍ਰਮ ਵਾਪਰਿਆ, ਸਾਰਿਆਂ ਨੇ ਕਹਿਤਾ ਬਹੁਤ ਮੰਦਭਾਗਾ ਵਾਪਰਿਆ,
ਬਹੁਤ ਬੁਰਾ ਵਾਪਰਿਆ, ਬਹੁਤ ਘੋਰ ਨਖਿੱਧ ਵਾਪਰਿਆ। ਇਹ ਗੱਲ ਬਿਲਕੁਲ ਠੀਕ ਹੈ, ਸਹੀ ਗੱਲ ਹੈ ਹੀ ਇੱਦਾਂ ਹੀ। ਲੇਕਿਨ ਇਹਦੀ ਪਿੱਛੇ ਇਹਦੀ ਬੈਕਗਰਾਊਂਡ ਨੂੰ ਦੇਖਣਾ, ਸਮਝਣਾ, ਔਰ ਉਹਦੇ ਜਿਹੜੇ ਨਤੀਜੇ ਆ ਕਿ ਹਾਲਾਤ ਹੁਣ ਕੀ ਹੋਏ, ਪਰਸੋਂ ਕੀ ਹਾਲਾਤ ਸੀ, ਕੱਲ੍ਹ ਕੀ ਸੀ, ਅੱਜ ਕੀ ਸੀ, ਔਰ ਕੱਲ੍ਹ ਨੂੰ ਕੀ ਹੋਣਗੇ, ਔਰ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੇ ਹਾਲਾਤ ਕੀ ਹੋਣਗੇ, ਉਹ ਜਿਹੜੇ ਹਾਲਾਤ ਨੇ ਉਹ ਸੋਚਣੇ ਦਾ, ਦੂਜੇ ਲਫ਼ਜ਼ਾਂ ਵਿੱਚ ਕਹਾਂ ਤਾਂ ਚਿੰਤਾ ਦਾ ਵਿਸ਼ਾ ਹੋ ਸਕਦੇ ਹਨ। ਜੀ ਤੁਸੀਂ ਕੀ ਕਹਿੰਦੇ ਹੋ ਜਿਹੜੀ ਘਟਨਾ ਵਾਪਰੀ, ਭਾਵ ਕੀ ਮਨ 'ਚ ਆਏ, ਵੀ ਤੁਹਾਨੂੰ ਕੀ ਲੱਗਾ ਵੀ ਇਹ ਯਕਦਮ ਜੋ ਕੁਝ ਹੋਇਆ, ਪਹਿਲੀ ਸੋਚ ਜੋ ਦਿਮਾਗ 'ਚ ਆਈ ਉਹ ਕੀ ਸੀ? ਜੋ ਹੋਇਆ ਬਹੁਤ ਨਿੰਦਣਯੋਗ ਹੈ। ਇਹ ਕੋਈ ਅਚਾਨਕ ਨਹੀਂ ਹੋਇਆ, ਇਹਦੇ ਪਿੱਛੇ ਕੋਈ ਬਹੁਤ ਵੱਡਾ ਥਾਟ ਕੰਮ ਕਰ ਰਿਹਾ, ਕਿਉਂਕਿ ਇਹ ਆਮ ਆਦਮੀ ਇਹੋ ਜਿਹੀ ਘਟਨਾ ਕਰਨ ਦੀ ਹਿੰਮਤ ਨਹੀਂ ਰੱਖਦਾ, ਕਿਉਂਕਿ ਆਮ ਆਦਮੀ ਨੂੰ ਪਤਾ ਹੈ ਕਿ ਜੇ ਬਾਬਾ ਸਾਹਿਬ ਦਾ ਸਟੈਚੂ ਜਾਂ ਕੋਈ ਵੀ ਮਹਾਂਪੁਰਸ਼ ਦਾ ਸਟੈਚੂ ਨੂੰ ਇਸ ਤਰੀਕੇ ਨਾਲ ਖੰਡਿਤ ਕਰਨ ਦੀ, ਤੋੜਨ ਦੀ ਕੋਸ਼ਿਸ਼ ਕਰਾਂਗੇ, ਉਹਦੇ ਅੰਜਾਮ ਕੀ ਹੋਣਗੇ। ਕਿਉਂਕਿ ਇਹ ਬੰਦਾ ਸਮਝਦਾ, ਜਿਹੜੇ ਵੀ ਬੰਦੇ ਨੇ ਕੀਤਾ, ਇਹਦੇ ਪਿੱਛੇ ਕੋਈ ਵੱਡੀਆਂ ਏਜੰਸੀਆਂ, ਕੋਈ ਗੈਰ ਸੰਵਿਧਾਨਿਕ ਤਾਕਤਾਂ, ਕੋਈ ਦੇਸ਼ ਵਿਰੋਧੀ ਤਾਕਤਾਂ ਜੋ ਪੰਜਾਬ ਦੇ ਵਿੱਚ ਪੰਜਾਬ ਦੇ ਮਾਹੌਲ ਨੂੰ ਖਰਾਬ ਕਰਨਾ ਚਾਹੁੰਦੀਆਂ, ਪੰਜਾਬ ਦੇ ਵਿੱਚ ਜਿਹੜਾ ਸਾਂਝਾ ਭਾਈਚਾਰਾ ਆ ਉਹਨੂੰ ਤੋੜਨਾ ਚਾਹੁੰਦੀਆਂ। ਇਹ ਇੱਕ ਵੱਡੀ ਸਾਜ਼ਿਸ਼ ਦੇ ਤਹਿਤ ਇਹ ਜਿਹੜਾ ਬਾਬਾ ਸਾਹਿਬ ਦੇ ਸਟੈਚੂ ਨੂੰ ਤੋੜਨ ਦੀ ਕੋਸ਼ਿਸ਼ ਕੀਤੀ ਗਈ ਹੈ। ਤੁਹਾਨੂੰ ਲੱਗਦਾ ਹੈ ਕਿ ਵੈਲ ਡਿਜ਼ਾਈਨਡ ਹੈ? ਆਪਾਂ ਉਸ ਸਵਾਲ ਤੇ ਆਉਂਦੇ ਆ ਕਿ ਚਲੋ ਸਾਰੇ ਘਟਨਾ ਦੀ ਨਿੰਦਿਆ ਕਰ ਰਹੇ ਨੇ, ਪਰ ਇਹ ਸਭ ਦੇ ਵਿਚਾਲੇ ਭਾਜਪਾ ਦੇ ਇੱਕ ਆਗੂ ਵਿਜੇ ਸਾਂਪਲਾ ਹੋਣੀ, ਜਿਹੜੇ SC ਕਮਿਸ਼ਨ ਦੇ ਵੀ ਉਹਨਾਂ ਵੱਲੋਂ ਆਗੂ ਰਹੇ ਨੇ, ਉਹਨਾਂ ਦੇ ਵੱਲੋਂ ਬਹੁਤ ਭੱਦੇ ਕਿਸਮ ਦੇ ਨਾਲ ਇਸ ਨੂੰ ਪਬਲਿਸਾਈਜ਼ ਕੀਤਾ ਜਾਂਦਾ ਹੈ, ਗਲੋਰੀਫਾਈ ਕੀਤਾ ਜਾਂਦਾ ਵੀ ਇਹ ਤਾਂ ਦੋ ਧਰਮਾਂ ਦੇ ਵਿਚਾਲੇ ਦਾ ਪਾੜ ਪੈ ਗਿਆ, ਦੋ ਲੋਕਾਂ, ਅਲੱਗ-ਅਲੱਗ ਜਾਤਾਂ ਨੂੰ ਆਪਸ ਦੇ ਵਿੱਚ ਲੜਾਉਣ ਦੀ ਉਹਨਾਂ ਨੇ ਕੋਸ਼ਿਸ਼ ਕੀਤੀ। ਜਦੋਂ ਉਹ ਪੋਸਟ ਪਾਉਂਦੇ ਨੇ ਕਿ ਪਹਿਲਾਂ ਤਾਂ ਜਥੇਦਾਰ ਸਾਹਿਬ ਇਸ 'ਤੇ ਬਿਆਨ ਜਾਰੀ ਕਰਨ, ਉਸ ਤੋਂ ਬਾਅਦ SGPC ਬਿਆਨ ਦੇਵੇ ਵੀ ਭਾਈ ਉਹਨਾਂ ਦੇ ਗਲਿਆਰੇ ਦੇ ਵਿੱਚ ਇਹ ਹੋਇਆ ਹੈ, ਦਰਬਾਰ ਸਾਹਿਬ ਦੇ ਗਲਿਆਰੇ ਤੋਂ ਫਿਰ ਇਹ ਗੱਲ ਜਾਂਦੀ ਹੈ SGPC ਤੋਂ, ਉਹਨਾਂ ਦੇ ਵੱਲੋਂ ਵੀ ਬਿਆਨ ਆਏ। ਪਰ ਤੁਸੀਂ ਇਹੋ ਜਿਹੀ ਜਿਹੜੀ ਫਿਰਕਾ ਪ੍ਰਸਤੀ ਵਾਲੇ ਇੱਕ ਉਸ ਲੀਡਰ ਦੇ ਵੱਲੋਂ ਜਿਹੜਾ ਲੋਕਾਂ ਨੂੰ ਰਿਪਰੈਜ਼ੈਂਟ ਕਰਦਾ ਰਿਹਾ ਜਾਂ ਕਰਦਾ ਰਹੂਗਾ ਆਉਣ ਵਾਲੇ ਸਮੇਂ 'ਚ, ਉਹਨਾਂ ਵੱਲੋਂ ਜਦੋਂ ਇਦਾਂ ਦੀ ਬਿਆਨਬਾਜ਼ੀ ਦਿੱਤੀ ਜਾਂਦੀ, ਫਿਰ ਦਿਮਾਗ 'ਚ ਕੀ ਆਉਂਦਾ ਕਿ ਭਾਈ ਇਹ ਗੇਮ ਚੱਲ ਕਿੱਥੋਂ ਰਹੀ ਹੈ? ਕੀ ਸੋਚਿਆ ਸੀ ਤੁਸੀਂ? ਦੇਖੋ ਗੁਰਪ੍ਰੀਤ, ਜਿਹੜਾ ਇਹ ਹੈ ਨਾ, ਜਿੰਨਾ ਵੀ ਕਲੇਸ਼ ਪੈ ਰਿਹਾ, ਇਹਦੀ ਮੁੱਢ ਤਾਂ ਜਿਹੜਾ ਆ ਉਹ ਜਾਤ ਪਾਤ ਹੀ ਆ, ਇਹ ਤਾਂ ਗੱਲ ਬਿਲਕੁਲ ਕਲੀਅਰ ਆ। ਲੇਕਿਨ ਇੱਥੇ ਸਮਝਣ ਵਾਲੀ ਗੱਲ ਇਹ ਆ ਕਿ ਜਦੋਂ ਅਸੀਂ ਸਮਾਜਿਕ ਧਿਰ ਦੇ ਵਜੋਂ ਬਾਬਾ ਸਾਹਿਬ ਦੇ ਪੈਰੋਕਾਰ ਹੁੰਦਿਆਂ ਅਸੀਂ ਇਹਦਾ ਪ੍ਰੋਟੈਸਟ ਦੀ ਜਿਹੜੀ ਆ, ਇਹਦਾ ਐਜੀਟੇਸ਼ਨ ਦੀ ਅਸੀਂ ਜ਼ਿੰਮੇਵਾਰੀ ਲਈ ਆ ਕਿ ਅਸੀਂ ਇਹਦੇ ਖਿਲਾਫ ਮੁਜ਼ਾਹਰਾ ਕਰਾਂਗੇ, ਪੰਜਾਬ ਬੰਦ ਕਰਾਂਗੇ, ਜਲੰਧਰ ਬੰਦ ਕਰਾਂਗੇ, ਔਰ ਕੀਤਾ ਗਿਆ, ਔਰ ਸਾਰੇ ਹੀ ਅੰਬੇਡਕਰੀਆਂ ਦੇ ਸਾਰੀਆਂ ਜਥੇਬੰਦੀਆਂ ਦੇ ਸ਼ਾਬਾਸ਼ ਹੈ, ਉਹਨਾਂ ਨੇ ਇਹਨੂੰ ਸਫਲ ਕੀਤਾ। ਹੁਣ ਜਿਹੜੀ ਮੈਂ ਗੱਲ ਕਹਿਣੀ ਚਾਹੁੰਦਾ ਆ ਕਿ ਕੀ ਕਿਸੇ ਨੇ ਹਾਂ ਦਾ ਨਾਰਾ ਮਾਰਿਆ? ਜੇਕਰ ਮੰਨ ਲਓ ਇਹਨੂੰ ਜਾਤੀ ਰੰਗ ਦਿੱਤਾ ਗਿਆ ਜਾਂ ਇਹਦੇ ਪਿੱਛੇ ਜਾਤੀ ਮਾਨਸਿਕਤਾ ਮੰਨ ਲਓ ਹੈਗੀ ਆ, ਤੇ ਜਿਹੜੇ ਬੰਦੇ, ਦੇਖੋ ਮੈਂ ਕੱਲ੍ਹ ਵੀ ਹੈ ਨਾ ਪਰਸੋਂ ਪ੍ਰਾਈਵੇਟ ਚੈਨਲ ਦੇ ਉੱਤੇ ਇੱਕ ਜਿੱਦਾਂ ਮੈਂ ਮੀਡੀਆ 'ਤੇ ਜਿਹੜੀ ਆ ਉਹ ਬਾਈਟ ਦਿੱਤੀ ਆ, ਅਤੇ ਉਹਦੇ 'ਤੇ ਬੜੇ ਹੀ ਨਾ ਫੇਕ ਆਈਡੀਆਂ ਤੋਂ ਬੜੇ ਹੀ ਨਾ ਗਾਲੀ ਗਲੋਚ ਵਾਲੇ ਕਮੈਂਟ ਆਏ ਆ, ਤਾਂ ਉਹਨਾਂ ਨੂੰ ਸਵਾਲ ਇਹ ਆ ਵੀ ਕਿਸੇ ਨੇ ਜ਼ਿੰਮੇਵਾਰੀ ਲਈ ਵੀ ਇਹ ਅਸੀਂ ਕਰਾਇਆ ਜੀ? ਜੇਕਰ ਤੁਸੀਂ ਇੰਨੀ ਹੀ ਤਾਕਤ ਵਾਲੇ ਹੋ, ਮੈਂ ਕੁਛ ਹੋਰ ਬੋਲਣ ਲੱਗਾ ਸੀ, ਮੈਂ ਸੰਕੋਚ ਕਰ ਗਿਆ, ਠੀਕ ਹੈ ਜੀ, ਕਿਉਂਕਿ ਮੈਂ ਕੌੜਾ ਹੀ ਬੋਲਦਾ, ਮੈਂ ਆਪਾਂ ਲਿਹਾਜ਼ ਨਹੀਂ ਕਰਦੇ ਕਿਸੇ ਦਾ ਵੀ। ਫਿਰ ਤੁਸੀਂ ਜ਼ਿੰਮੇਵਾਰੀ ਲਓ ਵੀ ਅਸੀਂ ਕਰਾਇਆ, ਠੀਕ ਹੈ ਜੀ, ਫਿਰ ਤੁਹਾਡੇ ਨਾਲ ਨਿਬੜ ਲਈਏ। ਜਾਂ ਫਿਰ ਜਿਹੜਾ ਇਹਨੂੰ ਜਾਤੀ ਰੰਗਤ ਦਿੱਤੀ ਜਾ ਰਹੀ ਕਿ ਏਜੰਸੀਆਂ ਤੋਂ ਕਰਵਾਇਆ ਗਿਆ, ਜਾਂ ਇਹਦੇ ਪਿੱਛੇ ਜਿਹੜੀ ਮਨੂਵਾਦੀ ਵਿਵਸਥਾ ਦੇ ਜਿਹੜੇ ਬੰਦੇ ਕਾਬਜ ਆ ਉਹ ਇਹ ਚੀਜ਼ਾਂ ਕਰ ਰਹੇ ਨੇ, ਇਹਨੂੰ ਰੰਗ ਤਾਂ ਜਾਤੀ ਦਾ ਦੇ ਹੀ ਦਿੱਤਾ ਗਿਆ। ਹੁਣ ਵਿੱਚ ਇਹ ਕਿਹਾ ਗਿਆ ਉਸ ਪ੍ਰਾਈਵੇਟ ਚੈਨਲ 'ਤੇ ਜਦੋਂ ਮੈਂ ਬਾਈਟ ਦਿੱਤੀ ਆ, ਤਾਂ ਉਹ 'ਚ ਕਹਿਤਾ ਜੀ ਇਹ ਤਾਂ ਜੀ ਕਹਿੰਦੇ ਜੀ SC ਸਮਾਜ ਦਾ ਆ, ਵੀ SC ਸਮਾਜ ਦਾ ਹੀ ਕਿਉਂ ਕਿਹਾ ਜਾ ਰਿਹਾ ਕਿ ਤੁਸੀਂ ਉਹਨੂੰ ਟੂਲ ਦੀ ਤਰ੍ਹਾਂ ਇਸਤੇਮਾਲ ਕੀਤਾ ਆ? ਉਹਦੇ ਪਿੱਛੇ ਮਾਨਸਿਕਤਾ ਕੌਣ ਆ, ਕਿੰਨੇ ਉਹਦਾ ਬ੍ਰੇਨ ਵਾਸ਼ ਕੀਤਾ, ਉਹਦੇ ਘਰ ਤੱਕ ਚਲੇ ਗਿਆ ਮੀਡੀਆ, ਠੀਕ ਹੈ ਜੀ। ਹੁਣ ਗੋਦੀ ਮੀਡੀਆ ਗਿਆ, ਕਮੋਦੀ ਮੀਡੀਆ ਗਿਆ, ਸਾਨੂੰ ਨਹੀਂ ਪਤਾ, ਉਹ ਘਰ ਤੱਕ ਚਲੇਗਾ, ਉਹ ਕਹਿੰਦੇ ਜੀ ਉਹਦੀ ਘਰੋਂ ਤੋਂ 3 ਸਾਲ ਤੋਂ ਜੇ ਘਰੋਂ ਆਵਾਜ਼ ਆ ਰਿਹਾ ਹੈ ਨਾ, ਫਿਰ ਇਹਦਾ ਮਤਲਬ ਉਹਨੂੰ ਟੂਲ ਦੀ ਤਰ੍ਹਾਂ ਇਸਤੇਮਾਲ ਕੀਤਾ ਜਾ ਰਿਹਾ। ਉਹ ਕਿਹਦਾ ਕਾਰਕੁਨ ਆ? ਉਹਦਾ ਜਿਹੜਾ ਆ, ਜੇਕਰ ਉਹਦੇ ਭੇਖ ਨੂੰ ਤੁਸੀਂ ਦੇਖਾਂਗੇ, ਫਿਰ ਉਹ ਭੇਖ ਕਿਸੇ ਪਰਟੀਕੂਲਰ ਨੂੰ ਰਿਪਰੈਜ਼ੈਂਟ ਕਰਦਾ ਕਿ ਨਹੀਂ ਕਰਦਾ? ਫਿਰ ਤੁਸੀਂ ਉਹਦੇ 'ਤੇ ਕਹਿੰਦੇ ਕਿ ਉਹ ਤਾਂ ਜੀ SC ਆ, ਤਾਂ ਇਹ ਗਲਤ ਮਾਨਸਿਕਤਾ ਆ। ਫਿਰ ਜਿਹੜੀਆਂ ਫੇਕ ਆਈਡੀਆਂ, ਜਿਹੜੇ ਪੰਜਾਬ ਦੇ ਭਗੌੜੇ ਆ, ਉਹ ਇਹ ਗੱਲਾਂ ਕਰਦੇ, ਇੱਥੇ ਪੰਜਾਬ 'ਚ ਆਓ ਜਲੰਧਰ ਸਾਡੇ ਨਾਲ ਗੱਲ ਕਰੋ, ਅਸੀਂ ਦੇਵਾਂਗੇ ਜਵਾਬ ਇਸ ਗੱਲ ਦਾ ਨਾ, ਜਾਂ ਫਿਰ ਸਾਡੇ ਸਾਹਮਣੇ ਇਹ ਜਿਹੜੀ ਕਰਤੂਤ ਆਪਣੇ ਹੱਥੀਂ ਕਰਕੇ ਦਿਖਾ ਲਓ, ਫਿਰ ਅਸੀਂ ਉਹਦਾ ਜਿਹੜਾ ਜਵਾਬ ਮਾਕੂਲ ਵਧੀਆ ਤਰੀਕੇ ਦੇ ਨਾਲ ਦੇਵਾਂਗੇ। ਅਤੇ ਉਹਨੂੰ ਜਾਤੀ ਰੰਗਤ ਦਿੱਤਾ ਜਾ ਰਿਹਾ। ਮੈਂ ਪਹਿਲਾਂ ਹੀ ਕਿਹਾ ਗੁਰਪ੍ਰੀਤ ਕਿ ਖਤਰੇ ਦੀ ਘੰਟੀ ਆ
ਇਹ ਕਿ ਜੇਕਰ ਪੰਜਾਬ ਦੇ ਵਿੱਚ ਇਦਾਂ ਦਾ ਮਾਹੌਲ ਹੋ ਗਿਆ ਤਾਂ ਫਿਰ ਜਿਹੜਾ ਐਸੀ ਸਮਾਜ ਆ ਇੱਥੇ ਹੁਣ ਫੇਰ ਕਹਿਣਾ ਜੀ ਐਸੀਆਂ ਦੀ ਗੱਲ ਕਰੀ ਜਾਂਦੇ ਜਾਤੀ ਰੰਗ ਦੇ ਰਹੇ ਹੁਣ ਜਿਹੜਾ ਐਸੀ ਸਮਾਜ ਦਾ ਨਿਸਤਾਰਾ ਕਾਨੂੰਨੀ ਤੌਰ ਦੇ ਉੱਤੇ ਜਿਹੜੇ ਸੰਵਿਧਾਨਕ ਹੱਕ ਆ ਉਹ ਡਾਕਟਰ BR ਅੰਬੇਡਕਰ ਨੇ ਸੰਵਿਧਾਨ 'ਚ ਲੈ ਕੇ ਦਿੱਤੇ ਆ। ਐਸੀਆਂ ਦਾ ਕਿਸੇ ਨੇ ਕੋਈ ਭਲਾ ਨਹੀਂ ਕੀਤਾ। ਗੁਰੂ ਸਾਹਿਬ ਨੇ ਪਾਤਸ਼ਾਹੀਆਂ ਬਖਸ਼ੀਆਂ ਲੇਕਿਨ ਬਾਅਦ 'ਚ ਫੇਰ ਖੋਲੀਆਂ ਗਈਆਂ। ਠੀਕ ਹੈ ਜੀ, ਕਿਉਂਕਿ ਜਾਤ ਪਾਤ ਦਾ ਜਿਹੜਾ ਸਿਸਟਮ ਆ ਉਹ ਰਹਿਣ ਨਹੀਂ ਦਿੰਦਾ ਇਹਨਾਂ ਦੇ ਕੋਲ ਚੀਜ਼। ਲੇਕਿਨ ਜਦੋਂ ਕਾਨੂੰਨ ਆ ਗਿਆ, ਲਿਖਤੀ ਕਾਨੂੰਨ ਸੰਵਿਧਾਨ ਬਣ ਗਿਆ ਹੈ ਨਾ, ਸਭ ਤੋਂ ਉੱਪਰ ਸੰਵਿਧਾਨ ਆ, ਜਦੋਂ ਉਹ ਬਣ ਗਿਆ ਤਾਂ ਸਾਰੇ ਹਿੱਤ ਜਿਹੜੇ ਰਾਖਵੇਂ ਹੋ ਗਏ ਆ, ਉਹਦੇ ਨਾਲ ਬਚਾਅ ਹੋ ਗਿਆ। ਤਾਂ ਐਸੀਆਂ ਦਾ ਜੇਕਰ ਕੋਈ ਮੁਕਤੀ ਦਾਤਾ ਮਾਰਗਦਾਤਾ ਹੈ ਤਾਂ ਭਾਰਤ ਦਾ ਸੰਵਿਧਾਨ ਡਾਕਟਰ BR ਅੰਬੇਡਕਰ ਆ। ਤਾਂ ਐਸੀ ਤਾਂ ਉਹਦੇ ਨਾਲ ਖੜਾ ਹੀ ਖੜਾ ਆ, ਹੋਰ ਕੋਈ ਖੜਾ ਹੋਵੇ ਚਾਹੇ ਨਾ ਹੋਵੇ। ਫਿਰ ਚਾਹੇ ਜਾਤ ਦਾ ਕੋਈ ਇਹਦੇ ਵਿੱਚ ਗੱਲ ਕਰਨੀ ਕਰੋ, ਨਹੀਂ ਕਰਨੀ ਤਾਂ ਨਾ ਕਰੋ ਜੀ। ਜਿਹੜਾ ਤੁਸੀਂ ਚਾਨਣਾ ਪਾਇਆ ਐਡਵੋਕੇਟ ਸਾਹਿਬ ਇਸ ਚੀਜ਼ ਤੇ ਕਿ ਤੁਸੀਂ ਵੀ ਦੇਖਿਆ ਹੋ ਹੁਣ ਲੋਕ ਸਭਾ ਚੋਣਾਂ ਹੋ ਕੇ ਹਟੀਆਂ ਨੇ ਪੰਜਾਬ ਦੇ ਵਿੱਚ, ਭਾਜਪਾ ਖਾਸ ਤੌਰ ਤੇ ਉਹਨਾਂ ਦੀ ਜੇ ਗੱਲ ਕਰੀਏ ਉਹਨਾਂ ਦੇ ਵੱਲੋਂ ਇਹ ਰੰਗਤ ਦੇ ਨਾਲ ਖੇਡਿਆ ਗਿਆ ਖਾਸ ਤੌਰ ਤੇ। ਹੋਰ ਤਾਂ ਪੰਜਾਬ 'ਚ ਕਿਸੇ ਪਾਰਟੀ ਨੇ ਖੇਡਿਆ ਜਾਂ ਨਹੀਂ ਖੇਡਿਆ ਉਹ, ਪਰ ਇੰਨੇ ਵੱਡੇ ਲੈਵਲ ਤੇ ਨਹੀਂ ਖੇਡਿਆ ਹੋ ਕਿ ਉਹਨਾਂ ਨੇ ਐਂ ਖੜਾ ਕੀਤਾ ਕਿ ਕਿਸਾਨ ਵਰਸਸ SC ਭਾਈਚਾਰੇ ਨੂੰ ਖੜਾ ਕਰਨ ਦੀ ਕੋਸ਼ਿਸ਼ ਕੀਤੀ ਗਈ। ਬਹੁਤ ਸਾਰੇ ਇਦਾਂ ਦੇ ਬਿਆਨ ਵੀ ਆਏ ਜਿਹਦੇ ਵਿੱਚ ਇਹ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਗਈ ਕਿ ਕਿਸਾਨ ਜਿਹੜੇ ਨੇ ਐਸੀਆਂ ਦੇ ਹੱਕ ਮਾਰ ਰਹੇ ਨੇ, ਧਰਨੇ ਕਰਦੇ ਨੇ, ਪ੍ਰਦਰਸ਼ਨ ਕਰਦੇ ਨੇ, ਇੱਕ SC ਲੋਕ ਉਹਦੇ 'ਚ ਪੀੜੇ ਜਾਂਦੇ ਨੇ। ਤੁਸੀਂ ਇਸ ਸਾਰੇ ਘਟਨਾਕ੍ਰਮ ਨੂੰ ਕਿਤੇ ਨਾ ਕਿਤੇ ਜੋੜਦੇ ਹੋ ਇਹਨਾਂ ਸਾਰੀਆਂ ਚੀਜ਼ਾਂ ਨਾਲ ਕਿ ਇਹ ਡਿਜ਼ਾਈਨ ਪਿੱਛੋਂ ਹੀ ਚੱਲਿਆ ਆ ਰਿਹਾ? ਨਹੀਂ, ਇਹ ਜਿਹੜਾ ਤੁਸੀਂ BJP ਦੇ, ਮੈਂ ਪਾਰਟੀਕੂਲਰ ਲੀਡਰ ਦਾ ਨਾਂ ਨਹੀਂ ਲੈਂਦਾ, ਜਿਹੜੇ BJP ਦੇ ਲੀਡਰ ਇਹੋ ਜਿਹੀ ਗੱਲ ਕਰ ਰਹੇ ਆ, ਪਹਿਲਾਂ ਮੈਂ ਉਹਨਾਂ ਨੂੰ ਪੁੱਛਣਾ ਚਾਹੁੰਦਾ, ਪੰਜਾਬ ਦੇ ਵਿੱਚ ਤੁਸੀਂ ਕਿਸਾਨਾਂ ਨਾਲ ਜੋੜ ਰਹੇ ਆ, ਪਰ ਭਾਰਤ ਦੇ ਵਿੱਚ ਜਿੱਥੇ BJP ਦੀ ਸਰਕਾਰ ਹੈ ਉੱਥੇ ਬਾਬਾ ਸਾਹਿਬ ਦੇ ਸਟੈਚੂ ਤੋੜੇ ਜਾ ਰਹੇ ਆ। ਉਹਦੀ ਜ਼ਿੰਮੇਵਾਰੀ ਦੀ BJP ਲੈ ਰਹੀ ਹੈ ਜਾਂ ਤਾਂ ਪੂਰੇ ਦੇਸ਼ ਦੀ ਜ਼ਿੰਮੇਵਾਰੀ BJP ਲਵੇ ਵੀ ਜਿੱਥੇ ਸਾਡੀ ਸਰਕਾਰ ਆ ਉੱਥੇ BJP ਤੜਵਾ ਰਹੀ ਆ। ਜੇ ਪੰਜਾਬ ਦੀ ਗੱਲ ਕਰਦੇ ਆ, ਪੰਜਾਬ ਦੇ ਵਿੱਚ ਕਿਸੇ ਵੀ ਜਾਤ ਦਾ ਆਪਸ ਵਿੱਚ ਕੋਈ ਟਕਰਾਵ ਨਹੀਂ ਹੈ। ਬਿਲਕੁਲ ਕੋਈ ਟਕਰਾਵ ਨਹੀਂ। ਹਿੰਦੂ, ਸਿੱਖ, SC, ਕਿਸਾਨ ਆਪਸ ਵਿੱਚ ਮਿਲ ਕੇ ਰਹਿ ਰਹੇ ਆ। ਜਿਹੜਾ ਇਹ ਭਾਈਚਾਰਾ ਆ ਇਹਨੂੰ ਤੋੜਨ ਦੀ ਕੋਸ਼ਿਸ਼ ਮੈਂ ਤੈਨੂੰ ਪਹਿਲਾਂ ਵੀ ਕਿਹਾ, ਇਹ ਏਜੰਸੀਆਂ ਕਰਵਾ ਰਹੀਆਂ ਜਾਂ ਬਾਹਰ ਬੈਠੀਆਂ ਤਾਕਤਾਂ ਕਰਾ ਰਹੀਆਂ। ਜੇ ਕਰਵਾ ਰਹੀਆਂ, ਜੇ ਬਾਹਰ ਬੈਠੀਆਂ ਤਾਕਤਾਂ ਕਰਾ ਰਹੀਆਂ, ਉਹਦੇ ਲਈ ਵੀ ਜ਼ਿੰਮੇਵਾਰ ਭਾਰਤ ਦੀਆਂ ਏਜੰਸੀਆਂ, ਕਿਉਂਕਿ ਉਹਨਾਂ ਨੂੰ ਇਸ ਗੱਲ ਦੀ ਸਮਝ ਨਹੀਂ ਹੈ ਕਿ ਬਾਹਰ ਕਰਵਾ ਰਹੀਆਂ ਤਾਂ ਅਸੀਂ ਆਪਣੇ ਦੇਸ਼ ਨੂੰ ਕਿੱਦਾਂ ਸੰਭਾਲਣਾ। ਜੇ ਭਾਰਤ ਦੀਆਂ ਏਜੰਸੀਆਂ ਕਰਵਾ ਰਹੀਆਂ ਉਹਦੇ ਲਈ ਵੀ ਦੇਸ਼ ਦੀਆਂ ਸਰਕਾਰਾਂ ਜ਼ਿੰਮੇਵਾਰ ਆ। ਦੋਨੋਂ ਪੱਖੋਂ ਸਟੇਟ ਸਰਕਾਰ ਤੇ ਭਾਰਤ ਸਰਕਾਰ ਇਸ ਲਈ ਜ਼ਿੰਮੇਵਾਰ ਆ। ਇਸ ਕਿਉਂਕਿ ਇਹ ਜਿਹੜਾ ਹੋ ਰਿਹਾ, ਉਹ ਜਿਹੜੀ ਅੰਮ੍ਰਿਤਸਰ ਦੀ ਘਟਨਾ ਆ, 25 ਫੁੱਟ ਦੀ ਪੌੜੀ ਲੱਗੀ ਹੋਈ ਆ, ਉਹ ਪੌੜੀ ਕਿਹਨੇ ਲਾਈ, ਉਹਦਾ ਕੌਣ ਜ਼ਿੰਮੇਵਾਰੀ ਲਊ? ਹਜੇ ਤੱਕ ਕਿਸੇ ਵੀ ਇਨਵੈਸਟੀਗੇਸ਼ਨ ਏਜੰਸੀ ਨੇ ਕਲੀਅਰ ਨਹੀਂ ਕੀਤਾ ਕਿ ਸਟੈਚੂ ਦੇ ਨਾਲ ਜਿਹੜੀ ਪੌੜੀ ਲੱਗੀ ਆ 25 ਫੁੱਟ ਦੀ, ਉਹ ਇਕੱਲਾ ਬੰਦਾ ਕਿਵੇਂ ਲਾ ਸਕਦਾ। ਲੋਕ ਇਹ ਕਹਿ ਰਹੇ ਨੇ ਕਿ ਜਦੋਂ ਉੱਥੇ ਸੈਲੀਬ੍ਰੇਟ ਕੀਤਾ ਗਿਆ ਰਿਪਬਲਿਕ ਡੇ ਨੂੰ, ਉਹ ਉਸ ਸਮੇਂ ਲਾਈ ਗਈ ਸੀ ਕੁਝ ਸਾਫ਼ ਸਫਾਈ ਲਈ ਤੇ ਉਸ ਤੋਂ ਬਾਅਦ ਜਿਹੜੀਆਂ ਮਾਲਾਵਾਂ ਪਾਉਣ ਦੇ ਲਈ, ਪਰ ਉਸ ਤੋਂ ਬਾਅਦ ਉਹਨੂੰ ਚੱਕਣਾ ਭੁੱਲ ਗਏ ਸ਼ਾਇਦ, ਕਹਿੰਦੇ ਇਹ ਗੱਲ ਕਹਿ ਰਹੇ ਨੇ। ਉਹ ਜਲੰਧਰ ਦੇ ਵਿੱਚ ਅੰਬੇਡਕਰ ਚੌਂਕ ਦੇ ਵਿੱਚ ਬਾਬਾ ਸਾਹਿਬ ਦਾ ਸਟੈਚੂ ਲੱਗਿਆ ਹੋਇਆ, ਉੱਚਾ ਸਟੈਚੂ ਆ। ਅੱਜ ਤੱਕ ਪੌੜੀ ਲਾ ਕੇ ਕਿਸੇ ਨੂੰ ਨਹੀਂ, ਇਹ ਜਾਂ ਬੈਂਚ ਲਾ ਕੇ ਕਿਸੇ ਨੂੰ ਅੱਜ ਤੱਕ ਅਲਾਉ ਨਹੀਂ ਕੀਤਾ ਗਿਆ ਕਿ ਤੁਸੀਂ ਜੀ ਪੌੜੀ ਲਾ ਕੇ ਉਹਦੇ 'ਤੇ ਬਾਬਾ ਸਾਹਿਬ ਦੇ ਗਲੇ ਦੇ ਵਿੱਚ ਹਾਰ ਪਾਓ। ਜਿੰਨੇ ਵੀ ਹਾਰ ਅਰਪਣ ਕਰਨੇ, ਫੁੱਲ ਮਾਲਾ ਪਾਣੀ ਆ ਜਾਂ ਫੁੱਲ ਭੇਟ ਕਰਨੇ ਆ, ਬਾਬਾ ਸਾਹਿਬ ਦੇ ਚਰਨਾਂ 'ਚ ਕੀਤੇ ਜਾਂਦੇ ਆ। ਅਤੇ ਅੰਮ੍ਰਿਤਸਰ ਦੇ ਵਿੱਚ ਕੋਈ ਸਪੈਸ਼ਲ ਕਾਨੂੰਨ ਹੈ? ਇਹੋ ਜਿਹੀ ਕੋਈ ਗੱਲ ਨਹੀਂ। ਜੇ ਰਿਪਬਲਿਕ ਡੇ ਵਾਸਤੇ ਵੀ ਸੈਲੀਬ੍ਰੇਸ਼ਨ ਕਰਨ ਵਾਸਤੇ ਕੀਤਾ ਗਿਆ, ਔਰ ਉਹਦੇ ਲਈ ਵੀ ਸਰਕਾਰ ਜ਼ਿੰਮੇਵਾਰ ਆ, ਕਿਉਂਕਿ ਸਰਕਾਰ ਦਾ ਫੇਲਿਅਰ ਆ। ਸਰਕਾਰ ਦਾ ਫੇਲਿਅਰ ਆ ਕਿ ਪੌੜੀ ਜਿਹੜੀ ਪੌੜੀ ਲਾ ਕੇ ਹਾਰ ਪਾਉਣ ਦੀ ਜ਼ਿੰਮੇਵਾਰੀ ਤਾਂ ਤੁਸੀਂ ਲੈ ਲਈ ਫੋਟੋ ਖਿਚਾਉਣ ਵਾਸਤੇ। ਕਿਤੇ ਫੋਟੋ ਆਈ ਹੈ ਇਸ ਤਰ੍ਹਾਂ ਦੀ ਕਿ ਕੋਈ ਵੀ ਸਰਕਾਰੀ ਤੰਤਰ ਜਾਂ ਸਰਕਾਰ ਦਾ ਮੰਤਰੀ ਉਸ ਪੌੜੀ 'ਤੇ ਚੜ੍ਹ ਕੇ ਬਾਬਾ ਸਾਹਿਬ ਦੇ ਹਾਰ ਅਰਪਣ ਕਰ ਰਿਹਾ? ਜੇ ਮੈਨੂੰ ਤਾਂ ਲੱਗਦਾ ਨਹੀਂ ਇਹੋ ਜਿਹੀ ਕੋਈ ਫੋਟੋ ਹੈ ਜਾਂ ਕੋਈ ਵੀਡੀਓ ਜਾਂ ਕੋਈ ਕਲਿੱਪ ਪਬਲਿਕ ਦੇ ਵਿੱਚ ਆਈ ਆ। ਜੇ ਨਹੀਂ ਆਈ ਤਾਂ ਜੇ ਪੌੜੀ ਲਾਈ ਆ, ਇਹਦਾ ਮਤਲਬ ਸਰਕਾਰ ਨੇ ਕਰਵਾਇਆ। ਜੋ ਵੀ ਸਰਕਾਰ ਨੂੰ ਜ਼ਿੰਮੇਵਾਰੀ ਕੋਈ ਤਾਂ ਲੈਣੀ ਪਊ। ਸਰਕਾਰ ਆਪਣੀ ਜ਼ਿੰਮੇਵਾਰੀ ਤੋਂ ਭੱਜ ਨਹੀਂ ਸਕਦੀ। ਜ਼ਿੰਮੇਵਾਰੀ ਤਾਂ ਨਿਰਧਾਰਤ ਹੁੰਦੀ ਹੈ, ਕਿਉਂਕਿ ਦਿਨ ਉਹ ਹੈ ਜਦੋਂ ਜ਼ਿਆਦਾ ਚੌਕਸੀ, ਜ਼ਿਆਦਾ ਸੁਰੱਖਿਆ ਦੀ ਲੋੜ ਹੁੰਦੀ ਹੈ। ਆਮ ਤੌਰ ਤੇ ਫਲੈਗ ਮਾਰਚ ਵਰਗੇ ਕੱਢੇ ਜਾਂਦੇ ਨੇ, ਹਾਲਾਂਕਿ ਫਲੈਗ ਮਾਰਚ ਨੂੰ ਤਾਂ ਹੋਰ ਹੀ ਬਣਾ ਲਿਆ ਗਿਆ। ਜੀ ਮੈਂ ਇੱਕ ਹੋਰ ਗੱਲ ਕਹਿੰਦਾ ਕਿ ਪੂਰੇ ਦੇਸ਼ ਦੇ ਵਿੱਚ ਸਿਰਫ ਬਾਬਾ ਸਾਹਿਬ ਦੇ ਸਟੈਚੂ ਨੂੰ ਕਿਉਂ ਟਾਰਗੇਟ ਕੀਤਾ ਜਾਂਦਾ? ਕਿਉਂਕਿ ਬਾਬਾ ਸਾਹਿਬ ਦੀ ਸਟੈਚੂਆਂ ਤੋਂ
ਇੰਨਾ ਡਰ ਲੱਗ ਰਿਹਾ ਇਸ ਦੇਸ਼ ਦੇ ਲੀਡਰਾਂ ਨੂੰ, ਇਸ ਦੇਸ਼ ਦੀਆਂ ਏਜੰਸੀਆਂ ਨੂੰ, ਮਨੂਵਾਦੀ ਤਾਕਤਾਂ ਨੂੰ ਕਿ ਬਾਬਾ ਸਾਹਿਬ ਦੀ ਸਟੈਚੂ ਦਾ ਇਹਨਾਂ ਨੂੰ ਭੈ ਆ ਤੇ ਬਾਬਾ ਸਾਹਿਬ ਦੀ ਆਈਡੀਓਲੋਜੀ ਦਾ ਕਿੰਨਾ ਭੈ ਹੋਊਗਾ। ਇਹ ਤਾਂ ਮੈਂ ਗੱਲ ਸਾਰੇ ਬਹੁਜਨ ਸਮਾਜ ਦੇ ਲੋਕਾਂ ਨੂੰ ਗੱਲ ਕਹਿਣੀ ਚਾਹੁੰਦਾ ਤੁਹਾਡੇ ਚੈਨਲ ਦੇ ਮਾਧਿਅਮ ਤੋਂ। ਆਓ ਆਪਾਂ ਇਕੱਠੇ ਹੋਈਏ, ਆਓ ਆਪਾਂ ਇਕੱਠੇ ਹੋਈਏ। ਇਹ ਜਿਹੜੀ ਮਨੂਵਾਦੀ ਤਾਕਤਾਂ ਆ, ਦੇਸ਼ ਵਿਰੋਧੀ ਤਾਕਤਾਂ ਆ, ਸੰਵਿਧਾਨ ਵਿਰੋਧੀ ਤਾਕਤਾਂ ਆ, ਬਾਬਾ ਸਾਹਿਬ ਡਾਕਟਰ ਅੰਬੇਡਕਰ ਦੀ ਆਈਡੀਓਲੋਜੀ ਦੇ ਵਿਰੋਧੀ ਤਾਕਤਾਂ ਆ, ਉਹਨਾਂ ਨੂੰ ਇੱਕ ਨਿਪੜੇ, ਉਹਨਾਂ ਨੂੰ ਇੱਕ ਸਾਈਡ 'ਤੇ ਲਾਉਣ ਵਾਸਤੇ ਬਹੁਜਨ ਸਮਾਜ ਨੂੰ ਇਕੱਠੇ ਹੋਣਾ ਪੈਣਾ। ਅਸੀਂ ਅੱਜ ਸਾਰਿਆਂ ਨੂੰ ਇੱਕ ਸੱਦਾ ਦਿੰਦੇ ਹਾਂ ਵੀ ਆਓ ਆਪਾਂ ਇਕੱਠੇ ਹੋਈਏ। ਬਹੁਜਨ ਸਮਾਜ ਨੂੰ ਆਪਣੇ ਨਿੱਜੀ ਹਿੱਤ, ਨਿੱਜੀ ਸੋਚ, ਨਿੱਜੀ ਬੈਨੀਫਿਟ ਨੂੰ ਇੱਕ ਸਾਈਡ 'ਤੇ ਰੱਖ ਦਿਓ। ਸਮਾਜਿਕ ਹਿੱਤਾਂ ਦੀ ਖਾਤਰ ਇਕੱਠੇ ਹੋਣ ਦੀ ਲੋੜ ਹੈ। ਜੀ ਮੈਂ ਇੱਧਰ ਆਉਣਾ। ਲਲਿਤ ਭਾਈ ਜੀ, ਤੁਸੀਂ ਜਰਾ ਇਸ ਗੱਲ ਤੇ ਚਾਨਣਾ ਪਾਇਓ। ਇਹ ਘਟਨਾ ਵਾਪਰ ਗਈ, ਉਸ ਤੋਂ ਬਾਅਦ ਪ੍ਰਤੀਕਰਮ ਆਉਣੇ ਵੀ ਵਾਜਿਬ ਨੇ, ਸਾਰਿਆਂ ਦੇ ਆਉਂਦੇ ਨੇ, ਤੇ ਅੱਜ ਤਾਂ ਲੋਕ ਉੱਥੇ ਵਿਜ਼ਿਟ ਵੀ ਕਰ ਰਹੇ ਨੇ, ਕਈ ਲੀਡਰ ਵੀ ਅੱਜ ਉੱਥੇ ਪਹੁੰਚੇ ਨੇ ਘਟਨਾ ਹੋਣ ਤੋਂ ਬਾਅਦ। ਪਰ ਸਵਾਲ ਤਾਂ ਇਹ ਪੈਦਾ ਹੁੰਦਾ ਹੈ ਕਿ ਜਿਹੜੇ ਨੌਜਵਾਨ ਦੇ ਵੱਲੋਂ ਇਹ ਘਟਨਾ ਨੂੰ ਅੰਜਾਮ ਦਿੱਤਾ ਗਿਆ, ਉਹਦੇ ਪਰਿਵਾਰ ਦੇ ਨਾਲ ਜਦੋਂ ਮੀਡੀਆ ਮੁਖਾਤਬ ਹੁੰਦਾ ਹੈ, ਉਹਨਾਂ ਦਾ ਕਹਿਣਾ ਹੈ ਕਿ 3 ਸਾਲ ਪਹਿਲਾਂ ਇਹ ਦੁਬਈ ਗਿਆ ਸੀ, ਉੱਥੋਂ ਵਾਪਸ ਆ ਗਿਆ, ਹੁਣ 3 ਮਹੀਨੇ ਤੋਂ ਸਾਡੇ ਨਾਲ ਰਾਬਤਾ ਨਹੀਂ ਸੀ। ਜਦੋਂ ਇੱਥੋਂ ਗਿਆ ਸੀ ਇਹਨੇ ਕੇਸ ਨਹੀਂ ਰੱਖੇ ਹੋਏ ਸੀ, ਹੁਣ 3 ਮਹੀਨੇ ਤੋਂ ਉੱਥੇ ਹੀ ਰਹਿ ਰਿਹਾ ਸੀ ਅੰਮ੍ਰਿਤਸਰ ਦੇ ਵਿੱਚ ਹੀ, ਤੇ ਸਾਨੂੰ ਨਹੀਂ ਪਤਾ ਜੋ ਕੁਝ ਵੀ ਹੋਇਆ, ਤੇ ਜਿਹੜੀ ਸਜ਼ਾ ਦੇਣੀ ਹੈ ਦੇ ਦਿਓ। ਪਰ ਇਸ ਸਾਰੇ ਦੇ ਪਿੱਛੇ ਜਦੋਂ ਇੱਕ ਆਪਾਂ ਨੌਜਵਾਨ ਦੀ ਨਜ਼ਰ ਨਾਲ ਦੇਖਦੇ ਹਾਂ ਨੂੰ ਕਿ ਇੱਕ ਨੌਜਵਾਨ ਹੈ, ਉਹ ਇੱਕ ਭਾਰਤ ਦੇਸ਼ ਦਾ, ਪੰਜਾਬ ਦਾ, ਜਲੰਧਰ ਮੋਗੇ ਜ਼ਿਲ੍ਹੇ ਦੇ ਨਾਲ ਸੰਬੰਧ ਰੱਖਦੇ ਨੌਜਵਾਨ ਨੂੰ ਜਦੋਂ ਦੇਖਦੇ ਹਾਂ ਤਾਂ ਤੁਸੀਂ ਸਰਕਾਰ ਦੇ ਫੇਲੀਅਰ ਨੂੰ ਕਿੱਥੇ ਮੰਨਦੇ ਹੋ? ਕਿਵੇਂ ਵੀ ਹੋਈ ਹੋਵੇ ਘਟਨਾ, ਕਿਸੇ ਦੇ ਵੱਲੋਂ ਵੀ ਕਰਵਾਈ ਗਈ ਹੋਵੇ, ਉਹ ਜਾਂਚ 'ਚ ਸਾਹਮਣੇ ਆਈ ਗਈ, ਪਰ ਜਦੋਂ ਇਸ ਪਾਸੇ ਨੂੰ ਨੌਜਵਾਨ ਧੱਕੇ ਜਾ ਰਹੇ ਨੇ, ਤੁਹਾਨੂੰ ਲੱਗਦਾ ਹੈ ਕਿ ਕਿਤੇ ਨਾ ਕਿਤੇ ਸਰਕਾਰ ਦਾ ਬਹੁਤ ਵੱਡਾ ਫੇਲੀਅਰ ਹੈ, ਸਰਕਾਰ ਦੀ ਬਹੁਤ ਵੱਡੀ ਗਲਤੀ ਹੈ ਕਿ ਨੌਜਵਾਨਾਂ ਨੂੰ ਸਹੀ ਸੇਧਿਤ ਰਾਹ ਵੱਲ ਤੋਰ ਹੀ ਨਹੀਂ ਪਾ ਰਹੀ ਸਰਕਾਰ, ਆਪਣੇ ਹੀ ਰੌਲਿਆਂ ਗੋਲਿਆਂ 'ਚ ਤੁਰੇ ਫਿਰਦੇ ਨੇ? ਦੇਖੋ, ਕਰ ਕਰਾ ਕੇ ਸਾਰਾ ਕੁਝ ਤਾਂ ਜਿਹੜਾ ਸਰਕਾਰ ਦੇ ਗੋਚਰ ਹੀ ਆ। ਲਾਅ ਐਂਡ ਆਰਡਰ ਮੇਨਟੇਨ ਕਰਨਾ ਸਰਕਾਰ ਦੀ ਜ਼ਿੰਮੇਵਾਰੀ ਆ। ਜੇਕਰ ਉੱਥੇ ਸਟੈਚੂ ਲਗਾਇਆ ਗਿਆ ਆ ਤਾਂ ਉਹ ਸਟੈਚੂ ਜਿਹੜਾ ਆ ਉਹ ਡਿਜ਼ਰਵ ਕਰਦਾ ਆ ਬਾਬਾ ਸਾਹਿਬ ਅੰਬੇਡਕਰ, ਕਿਉਂਕਿ ਦੇਸ਼ ਦਾ ਸੰਵਿਧਾਨ ਡਰਾਫਟ ਕੀਤਾ ਆ, ਸਟੈਚੂ ਲੈ ਗਿਆ, ਫਿਰ ਉਹਦੀ ਸੁਰੱਖਿਆ, ਉਹਦੀ ਸਾਂਭ ਸੰਭਾਲ ਯਕੀਨੀ ਕਰਨਾ ਇਹ ਪ੍ਰਸ਼ਾਸਨ ਦੀ ਜ਼ਿੰਮੇਵਾਰੀ ਆ। ਠੀਕ ਹੈ ਜੀ, ਔਰ ਬਿਲਕੁਲ ਸਰਕਾਰ ਉਹਦੇ ਵਿੱਚ ਬਰਾਬਰ ਦੀ ਦੋਸ਼ੀ ਆ। ਔਰ ਉਹ ਨੌਜਵਾਨ ਦੀ ਗੱਲ ਕੀਤੀ ਜਾ ਰਹੀ ਹੈ, ਜਿੱਦਾਂ ਮੈਂ ਪਹਿਲਾਂ ਹੀ ਕਹਿਤਾ ਕਿ ਜੇਕਰ ਉਹ ਐਸੀ ਸਮਾਜ ਦਾ ਵੀ ਹੈ ਦੱਸਿਆ ਜਾ ਰਿਹਾ ਤਾਂ ਫਿਰ ਉਹਨੂੰ ਟੂਲ ਦੀ ਤਰ੍ਹਾਂ ਇਸਤੇਮਾਲ ਕੀਤਾ ਗਿਆ ਆ। ਹੁਣ ਜਿਹੜੀ ਆਈਡੀਓਲੋਜੀ ਨੂੰ ਫੋਲੋ ਕਰ ਰਿਹਾ, ਉਹਦੇ ਜਦੋਂ ਬਿਆਨ ਹੋਣਗੇ, ਜਦੋਂ ਉਹਨੂੰ ਇੰਟੈਰੋਗੇਟ ਕੀਤਾ ਜਾਏਗਾ, ਜਦੋਂ ਉਹਦੀ ਪੁੱਛਤਾਛ ਕੀਤੀ ਜਾਏਗੀ, ਤਾਂ ਉਹ ਦੱਸੇਗਾ ਕਿ ਉਹ ਕਿਹੜੀ ਸਾਈਕੀ, ਕਿਹੜੀ ਮਾਨਸਿਕਤਾ, ਕਿਹੜੀ ਤਨਜ਼ੀਮ ਦੇ ਨਾਲ ਜੁੜਿਆ ਹੋਇਆ ਆ, ਕਿਹੜੀ ਕੱਟੜਪੰਥੀ ਤਨਜ਼ੀਮ ਉਹਦੇ ਪਿੱਛੇ ਕੰਮ ਕਰ ਰਹੀ ਆ। ਉਹ ਸਾਰਾ ਕੁਝ ਸਰਕਾਰ ਨੇ ਖੰਗਾਲਣਾ ਆ। ਪਰ ਦਰ ਅਫਸੋਸ ਇਹ ਆ ਕਿ ਦੇਖੋ, ਇਹ ਬੜਾ ਮੰਦਭਾਗਾ ਹੈ ਹੋਰ ਵੀ ਜ਼ਿਆਦਾ ਕਿ ਜੇਕਰ ਉਹ ਐਸੀ ਸਮਾਜ ਦਾ ਹੈ ਤਾਂ ਫਿਰ ਉਸ ਨੂੰ ਦੇਖੋ ਇਸਤੇਮਾਲ ਕੀਤਾ ਗਿਆ। ਉਹ ਬੋਲ ਕੇ ਦੱਸੇਗਾ। ਘੱਟੋ ਘੱਟ ਸਾਨੂੰ ਤਾਂ ਇਸ ਗੱਲ ਦੀ ਆਸ ਅਸੀਂ ਕਰਾਂਗੇ, ਪ੍ਰਸ਼ਾਸਨ ਤੋਂ ਅਸੀਂ ਦਬਾਅ ਪਾਵਾਂਗੇ। ਆਸ ਕਿਉਂ ਕਰਾਂਗੇ ਕਿ ਉਹਦੀ ਵੀਡੀਓ ਫੁਟੇਜ ਉਹਦੇ ਬਿਆਨ ਦੀ ਜਾਰੀ ਕੀਤੀ ਜਾਵੇ ਕਿ ਉਹ ਕਿਹੜੀ ਤਨਜ਼ੀਮ ਨੇ ਉਹਨੂੰ ਜਿਹੜਾ ਭੜਕਾਇਆ, ਕਿੱਦਾਂ ਉਹਦਾ ਬ੍ਰੇਨ ਵਾਸ਼ ਕੀਤਾ ਗਿਆ, ਕਿਹੜੀ ਆਈਡੀਓਲੋਜੀ, ਕਿਹੜੇ ਕੱਟੜਵਾਦ ਨੂੰ ਉਹ ਫੋਲੋ ਕਰ ਰਿਹਾ, ਐਂਟੀ ਕੌਂਸਟੀਟਿਊਸ਼ਨ ਕਿਹੜੀਆਂ ਜਥੇਬੰਦੀਆਂ ਆ ਜਿਨ੍ਹਾਂ ਨੇ ਸੰਵਿਧਾਨ ਦਾ ਕੰਟੈਂਪਟ ਕੀਤਾ, ਜਿਨ੍ਹਾਂ ਨੇ ਰਿਪਬਲਿਕ ਡੇ ਦਾ ਕੰਟੈਂਪਟ ਕੀਤਾ, ਡਾਕਟਰ BR ਅੰਬੇਡਕਰ ਦਾ ਕੰਟੈਂਪਟ ਕੀਤਾ। ਔਰ ਇੱਕ ਪੁਆਇੰਟ ਜਿਹੜਾ ਪਹਿਲਾਂ ਕਿਸਾਨਾਂ ਦਾ ਜਿਹੜੀ ਗੱਲ ਕੀਤੀ, ਕਿਸਾਨਾਂ ਦੇ ਨਾਲ ਇਸ ਨੂੰ ਜੋੜਨਾ ਸਰਕਾਰ ਦੀ ਸਾਜ਼ਿਸ਼ ਆ। ਸਾਨੂੰ ਇਹ ਗੱਲ ਮੰਨਣਯੋਗ ਨਹੀਂ ਲੱਗ ਰਹੀ। ਜਿਹੜਾ 2021 ਦਾ ਨਵਾਂ ਸਾਲ ਸੀ, ਅਸੀਂ ਕਿਸਾਨਾਂ ਦੇ ਨਾਲ ਦਿੱਲੀ ਉੱਥੇ ਪੋਹ ਮਾਘ ਦੀ ਉਸ ਪੋਹ ਦੀ ਰਾਤ ਦੇ ਵਿੱਚ ਗੁਜ਼ਾਰਿਆ। ਠੀਕ ਹੈ ਜੀ, ਉਸ ਤੋਂ ਬਾਅਦ ਫਿਰ ਅਸੀਂ ਮਈ ਮਹੀਨੇ ਵਿੱਚ ਮੈਂ ਫਿਰ ਉੱਥੇ ਗਿਆ, ਅੱਤ ਦੀ ਗਰਮੀ 'ਚ ਉੱਥੇ ਗਏ ਹਾਂ। ਕੋਵਿਡ ਜਿਹੜਾ ਆ ਉਹ ਪੋਜ਼ੀਟਿਵ ਹੋ ਗਿਆ ਸੀ ਮੈਂ, ਤੇ ਅਸੀਂ ਕਿਸਾਨਾਂ ਨਾਲ ਡਟ ਕੇ ਰਹੇ ਹਾਂ ਔਰ ਅਸੀਂ ਯਤਨ ਕੀਤਾ ਸੀ ਕਿ ਕਿਸਾਨ ਔਰ ਬਹੁਜਨ ਜਿਹੜਾ ਸਮਾਜ ਆ ਉਹ ਡਟ ਕੇ ਪੰਜਾਬ ਦੀ ਸੱਤਾ ਉੱਤੇ ਕਾਬਜ਼ ਹੋਵੇ। ਕੱਲ੍ਹ ਦੀ ਬਾਈਟ ਦੇ ਵਿੱਚ ਇਸੇ ਕਰਕੇ ਮੈਂ ਬੋਲਿਆ ਸੀ ਭਈ ਜੇਕਰ ਤੁਸੀਂ ਆਪਣਾ ਕੋਈ ਜਿਹੜਾ ਏਜੰਡਾ ਲਾਗੂ ਕਰਾਉਣਾ ਚਾਹੁੰਦੇ ਆ ਤਾਂ ਪੰਜਾਬ ਦੀ ਸੰਵਿਧਾਨ ਦੀ ਜਿਹੜੀ ਤਰੀਕੇ ਦੇ ਨਾਲ ਬਣੀ ਹੋਈ ਵਿਧਾਨ ਸਭਾ ਉੱਤੇ ਕਬਜ਼ਾ ਕਰਨਾ ਪੈਣਾ। ਉੱਤੇ ਤੇ ਕਬਜ਼ਾ ਕਰਨ ਲਈ ਤੁਹਾਡੇ ਵਿੱਚ ਮਾਦਾ ਹੀ ਹੈ ਨਹੀਂ। ਫਿਰ ਜਿਹੜੀਆਂ 14 ਸੀਟਾਂ ਚੰਡੀਗੜ੍ਹ ਨੂੰ ਮਿਲਾ ਕੇ ਲੋਕ ਸਭਾ ਬਣਦੀ ਆ, ਦਿੱਲੀ ਦੇ ਉੱਤੇ ਕਬਜ਼ਾ ਕਰੋ, ਤਾਂ ਹੀ ਅਸੀਂ ਜਿਹੜਾ ਚੇਂਜ ਕਰਾਂਗੇ। ਕੋਈ ਏਜੰਡਾ ਲਾਉਣਾ ਆ ਕਿ ਜਿਹੜੇ ਕਮੈਂਟਾਂ ਵਿੱਚ ਆ ਰਿਹਾ ਜੀ ਅਸੀਂ ਵੱਖਰੇ ਆ ਜੀ, ਵੱਖਰੇ ਹੋਣ ਦੇ ਲਈ ਫਿਰ ਇੱਕ ਕੋਰਟ ਤਾਂ ਤਿਆਰ ਕਰੋ। ਉਹ ਕੋਰਟ ਨੂੰ ਲਿਖਣੇ ਦੇ ਲਈ ਇੱਕ ਕਲਮ ਤਾਂ ਤਿਆਰ ਕਰੋ। ਫਿਰ ਉਹ ਕਲਮ ਨੂੰ ਲੈਣ ਦੇ ਲਈ ਕੋਈ ਜਿਹੜੀ ਪਾਵਰ ਵਿੱਚ ਤਾਂ ਆਓ, ਤੇ ਪਾਵਰ ਵਿੱਚ ਤਾਂ ਹੈ ਹੀ ਨਹੀਂਗੇ। ਬਸ ਭਗੌੜੇ ਬਣ ਕੇ ਪੰਜਾਬ ਤੋਂ ਬਾਹਰ ਜਿਹੜਾ ਆ ਉਹ ਬਕਵਾਦ ਕਰੀ ਜਾ ਰਹੇ ਆ। ਉਹਦੇ ਨਾਲ ਕੁਛ ਨਹੀਂ ਹੋਣਾ ਗੁਰਦੀਪ। ਔਰ ਕਿਸਾਨਾਂ ਨੂੰ ਇਹਦੇ ਵਿੱਚ ਜਿਹੜਾ ਆ ਘੜੀਸਣਾ ਜਾਂ ਇਹਦੇ ਵਿੱਚ ਉਹ ਹੈ ਨਾ ਮਤਲਬ ਲਪੇਟਣਾ, ਇਹ ਠੀਕ ਗੱਲ ਨਹੀਂ ਹੈ। ਠੀਕ ਹੈ ਜੀ, ਕਿਉਂਕਿ
ਕਿਸਾਨਾਂ ਦੇ ਖਾਲਸਾ ਏਡ ਨੇ ਸਾਨੂੰ ਉੱਥੇ ਸ਼ੈੱਡ ਪ੍ਰੋਵਾਈਡ ਕੀਤੀ ਸੀਗੀ ਤੇ ਅਸੀਂ ਉੱਥੇ ਲਾਇਬ੍ਰੇਰੀ ਲਾਈ ਸੀ ਸਿੰਘੂ ਬਾਰਡਰ ਤੇ। ਉਸ ਦੇ ਨਾਲ ਹੀ ਇੱਕ ਸਾਡਾ ਸਾਥੀ ਯੂਨੀਵਰਸਿਟੀ ਤੋਂ ਸੀ, ਉਹਨੇ ਵੀ ਲਾਇਬ੍ਰੇਰੀ ਲਾਈ ਹੋਈ ਸੀਗੀ। ਔਰ ਉੱਥੇ ਸੰਵਿਧਾਨ ਓਨ ਕੀਤਾ ਹੈਗਾ ਕਿਸਾਨ ਮੋਰਚੇ ਨੇ ਕਿ ਸੰਵਿਧਾਨ ਦੇ ਕਰਕੇ ਸਾਨੂੰ ਰਾਈਟ ਮਿਲਿਆ ਕਿ ਅਸੀਂ ਇੱਥੇ ਪ੍ਰੋਟੈਸਟ ਕਰ ਰਹੇ ਹਾਂ 2 ਸਾਲ। ਉਹ ਸੰਵਿਧਾਨ ਦੇ ਕਰਕੇ ਹੀ ਇਹ ਹੁਣ ਜਿਹੜੇ ਜਿੱਤੇ ਹੋਏ ਨੇ ਆਪਣੇ ਮੂੰਹ ਬੋਲਦੇ ਸੀ ਸੰਵਿਧਾਨ ਨੂੰ ਹੀ ਕਰਕੇ ਜਿੱਤੇ ਆ, ਸੰਵਿਧਾਨ ਦੀ ਓਥ ਲਈ ਆ। ਤੇ ਭਾਈ ਫਿਰ ਤੁਸੀਂ 100% ਜਿਹੜਾ ਆ ਸੰਵਿਧਾਨ ਨੂੰ ਯੂਜ਼ ਕਰ ਲਓ, 100% ਕਾਬਜ਼ ਹੋ ਜਾਓ ਔਰ ਜਿਹੜਾ ਤੁਸੀਂ ਕੋਰਟ ਜਿਹੜਾ ਕਰਨਾ ਚਾਹੁੰਦੇ ਆ ਉਹ ਕੋਰਟ ਤੁਸੀਂ ਲਾਗੂ ਕਰ ਲਓ, ਉਹ ਤਾਂ ਹੀ ਹੋ ਪਾਏਗਾ। ਜਿਹੜੀਆਂ ਆਪਣੀਆਂ ਕੁਰਸੀਆਂ ਦੇ ਪਿੱਛੇ ਤਸਵੀਰਾਂ ਲਾਈ ਫਿਰਦੇ ਨੇ ਕਿ ਅਸੀਂ ਤਾਂ ਅੰਬੇਦਕਰ ਸਾਹਿਬ ਤੇ ਭਗਤ ਸਿੰਘ ਦੀ ਫੋਟੋ ਤੋਂ ਇਲਾਵਾ ਹੋਰ ਦੀ ਲਾਉਣੀ, ਗਾਂਧੀ ਦੀ ਫੋਟੋ ਪਹਿਲਾਂ ਲੱਗੀ ਹੁੰਦੀ ਸੀ ਉਹ ਚੱਕ ਕੇ ਬਾਹਰ ਕਰਤੀ। ਪਰ ਕੀ ਅਸਲ ਦੇ ਵਿੱਚ ਸਨਮਾਨ ਦੇਣ 'ਚ ਸਫਲ ਹੈ ਸਰਕਾਰ? ਜਦੋਂ ਪੰਜਾਬ ਦੀ ਸਰਕਾਰ ਦੀ ਖਾਸ ਤੌਰ ਤੇ ਗੱਲ ਕਰਦੇ ਆ, ਜਿਹੜੀ 2022 ਚ ਇੱਕ ਨਵੀਂ ਪੈੜ ਪਾਉਣ ਦਾ ਵਾਅਦਾ ਕਰਦੇ ਹੋਏ ਆਈ ਸੀ, ਪਰ ਨਵੀਂ ਪੈੜ ਤਾਂ ਦੀਦੀ ਨਹੀਂ ਕੋਈ, ਬਸ ਬਿਆਨਬਾਜ਼ੀ 'ਚ ਖੋਰਿਆ ਜਾ ਰਿਹਾ ਸਮਾਂ ਆਪਣਾ। ਇਹ ਤੇ ਕੀ ਕਹੋਗੇ ਕਿ ਉਹਨਾਂ ਦੇ ਵੱਲੋਂ ਬਣਦਾ ਸਨਮਾਨ ਦਿੱਤਾ ਗਿਆ, ਜਿਹੜੇ ਚਿੰਨ੍ਹ ਜਿਹੜੇ ਤਸਵੀਰਾਂ ਉਹ ਆਪਣੇ ਆਫਿਸਾਂ ਦੇ ਵਿੱਚ ਲਾਈ ਫਿਰਦੇ ਨੇ? ਸਟੇਟ ਦੇ ਹੈ ਨਾ ਇੱਕ ਪੰਜਾਬੀ ਦੀ ਇੱਕ ਹੈ ਨਾ ਜਿਹੜੀ ਹੈ ਨਾ ਤੰਜ ਆ ਉਹ ਲਾਗੂ ਹੁੰਦਾ, ਕਿਉਂਕਿ ਭੰਡ ਭੰਡੋਤੀ ਵਾਲਾ ਜਿਹੜਾ ਬੰਦਾ ਉਹ ਇਹਦਾ ਸੂਬੇ ਦਾ ਮੁੱਖ ਮੰਤਰੀ ਬਣਿਆ। ਹੁਣ ਉਹ ਬਜ਼ੁਰਗ ਕਹਿੰਦੇ ਹੁੰਦੇ ਸੀ ਕਿ ਗੱਲੀ ਬਾਤੀ ਮੈਂ ਬੜੀ ਕਰਤੂਤੀ ਭੈਣ ਬੜੀ, ਤੋ ਇਹ ਗੱਲਾਂ ਬਾਤਾਂ ਵਾਲੇ ਹੀ ਆ। ਕਰਤੂਤ ਕਰਨ ਵਾਲੇ ਤਾਂ ਅੰਬੇਡਕਰੀ ਦੇ ਬਾਬਾ ਸਾਹਿਬ ਦੇ ਪੈਰੋਕਾਰ ਨੇ, ਠੀਕ ਹੈ ਜੀ। ਬਹੁਜਨ ਸਮਾਜ ਦੇ ਉਹ ਕਾਰਕੁਨ ਨੇ ਜਿਹੜੇ ਬਾਬਾ ਸਾਹਿਬ ਦੀ ਸਟੱਡੀ ਕਰਕੇ ਉਹਨਾਂ ਦੀ ਆਈਡੀਓਲੋਜੀ ਨੂੰ ਫੋਲੋ ਕਰਕੇ ਉਹਦੇ ਤੇ ਕਾਡਰ ਲਾ ਰਹੇ ਨੇ, ਉੱਤੇ ਕੈਡਰਾਈਜ਼ ਹੋ ਕੇ ਉੱਤੀ ਯਤਨ ਕਰ ਰਹੇ ਨੇ। ਉਹਦੇ ਵਿੱਚ ਕਿਸਾਨਾਂ ਦੇ ਵਿੱਚ ਵੀ ਹੈਗੇ ਨੇ ਬੰਦੇ ਕਿ ਜਿਹੜੇ ਸੰਵਿਧਾਨ ਨੂੰ ਕਾਨੂੰਨ ਨੂੰ ਜਾਣਦੇ ਨੇ। ਇਹ ਤਾਂ ਸਿਰਫ ਗੱਲਾਂ ਬਾਤਾਂ ਵਾਲੇ ਨੇ, ਕਰਤੂਤ ਨਹੀਂ ਹੈਗੀ ਇਹਨਾਂ ਤੇ। ਤਾਂ ਗੁਰੂ ਸਾਹਿਬ ਦਾ ਫਰਮਾਨ ਲਾਗੂ ਹੁੰਦਾ ਕਿ ਕਰਤੂਤ ਪਸ਼ੂ ਕੀ ਮਾਨਸ ਕੀ ਜਾਤੀ, ਲੋਕ ਉਪਚਾਰਾ ਕਰੇ ਦਿਨ ਰਾਤੀ। ਇਹ ਹੈ ਜੀ ਪੰਜਾਬ ਦੀ ਸਰਕਾਰ ਜੀ। ਤੇ ਗੱਲ ਹੁਣ ਤੁਸੀਂ ਜਿੱਦਾਂ ਕਰ ਰਹੇ ਹੋ ਕਿ ਇਹ ਬਹੁਜਨ ਸਮਾਜ ਐਂ ਕਰੇ ਇੱਦਾਂ ਕਰੇ, ਪੜ੍ਹ ਲਿਖ ਕੇ ਅੱਗੇ ਆ ਰਿਹਾ, ਸਾਰੀਆਂ ਚੀਜ਼ਾਂ ਹੋ ਰਹੀਆਂ ਨੇ, ਪਰ ਜਿਹੜਾ ਐਸਸੀ ਕਮਿਸ਼ਨ ਹੈ ਉਹਦਾ ਚੇਅਰਮੈਨ ਨਹੀਂ ਮਿਲ ਰਿਹਾ ਪਿਛਲੇ 10 ਮਹੀਨੇ ਤੋਂ, ਤੇ ਉਹਦੇ ਗਿਣਤੀ ਵੀ ਘਟਾ ਦਿੱਤੀ ਗਈ, 5 ਕਰ ਦਿੱਤੀ ਗਈ ਨਾ। ਉਹਦੇ ਤੇ ਕੋਈ ਦਲਿਤ ਵਰਗ ਦੇ ਵੱਲੋਂ ਸਾਨੂੰ ਸੰਘਰਸ਼ ਨਜ਼ਰ ਆਉਂਦਾ। ਉਸ ਤੋਂ ਬਾਅਦ ਜਦੋਂ ਗੱਲ ਆਉਂਦੀ ਹੈ ਸਕਾਲਰਸ਼ਿਪ ਦੀ, ਉਹਦੇ 'ਚ ਕਿੱਡੇ ਘਪਲੇ ਹੋ ਜਾਂਦੇ ਨੇ। ਉੱਥੇ ਦੱਸੋ ਕਿੰਨੇ ਬੋਲੇ ਨੇ ਦਲਿਤ ਵਰਗ ਦੇ ਲੋਕ ਅੱਗੇ ਆਏ ਨੇ, ਸੰਘਰਸ਼ ਕੀਤਾ, ਸੜਕ ਦੀ ਲੜਾਈ ਲੜੀ ਹੈ। ਖਾਸ ਤੌਰ ਤੇ ਸੋਸ਼ਲ ਮੀਡੀਆ ਤੇ ਤਾਂ ਕੋਈ ਵੀ ਬਿਆਨ ਲਿਖ ਸਕਦਾ, 5 ਮਿੰਟ ਲੱਗਦੇ ਨੇ। ਇਸ ਲੜਾਈ ਦੇ ਵਿੱਚ ਫਿਰ ਪਿੱਛੇ ਕਿਉਂ ਹੈ, ਅੱਗੇ ਕਿਉਂ ਨਹੀਂ ਆਉਂਦੇ? ਕਿਰਤੀਆਂ ਦੀ ਗੱਲ ਕਰ ਲਓ, ਜਿਹੜੇ ਮਨਰੇਗਾ ਮਿਲਦੀ ਹੈ, ਮਨਰੇਗਾ 'ਚ ਸਭ ਤੋਂ ਵੱਧ ਲੋਕ ਐਸੀ ਸਮਾਜ ਦੇ ਨਾਲ ਸੰਬੰਧ ਰੱਖਦੇ ਕੰਮ ਕਰਦੇ ਨੇ। ਕਦੋਂ 100 ਦਿਨ ਕੰਮ ਮਿਲਿਆ ਕਿਸੇ ਨੂੰ, ਮਿਲਿਆ ਕਿਸੇ ਨੇ ਉਸ ਦੇ ਲਈ ਸੰਘਰਸ਼ ਕੀਤਾ। ਇਹ ਗੱਲਾਂ ਤਾਂ ਇਹ ਵੀ ਬਹੁਤ ਸਾਰੀਆਂ ਨੇ। ਜਦੋਂ ਹੁਣ ਆ ਹੋਇਆ ਉਸ ਲਈ ਆਪਾਂ ਕਹਿ ਰਹੇ ਹਾਂ ਉੱਠ ਕੇ ਖੜੇ ਹੋ ਕੇ ਵੀ ਅਸੀਂ ਜਾਗ ਗਏ, ਅਸੀਂ ਹਾਲੇ ਸੁੱਤੇ ਨਹੀਂ, ਅਸੀਂ ਮਰੇ ਨਹੀਂ, ਅਸੀਂ ਐਂ ਕਰ ਦਿਆਂਗੇ, ਇਉਂ ਕਰ ਦਿਆਂਗੇ। ਪਰ ਜਦੋਂ ਅਸਲ 'ਚ ਤੁਹਾਡੇ ਉਸ ਸੰਵਿਧਾਨ, ਜਿਹੜੇ ਸੰਵਿਧਾਨ ਦੇ ਤਹਿਤ ਦੇਸ਼ ਚੱਲ ਰਿਹਾ, ਉਹਦੇ ਤੇ ਹਮਲਾ ਹੋ ਰਿਹਾ ਹੁੰਦਾ, ਉਹਦੇ ਵਿੱਚ ਦਿੱਤੇ ਗਏ ਤੁਹਾਨੂੰ ਹੱਕ ਖੋਏ ਜਾ ਰਹੇ ਹੁੰਦੇ ਨੇ, ਉਸ ਲਈ ਨਹੀਂ ਬੋਲਦੇ। ਇੱਦਾਂ ਬੁੱਤ ਤੇ ਹਮਲਾ ਹੋ ਗਿਆ ਉਸ ਲਈ ਸਾਨੂੰ ਜਾਗ ਆ ਜਾਂਦੀ ਹੈ। ਇਹ ਕਿਉਂ ਹੈ? ਫਿਰ ਮੈਂ ਗੁਰਪ੍ਰੀਤ ਇੱਥੇ ਥੋੜਾ ਸਪਸ਼ਟ ਕਰੂੰਗਾ ਕਿ ਜਦੋਂ ਵੀ ਪੋਸਟ ਮੈਟ੍ਰਿਕ ਸਕਾਲਰਸ਼ਿਪ ਦਾ ਮਾਮਲਾ ਉੱਠਿਆ, ਅਸੀਂ ਡਟ ਕੇ ਜਿਹੜਾ ਆ ਜਥੇਬੰਦੀ ਦੇ ਤੌਰ ਤੇ ਡਟ ਕੇ ਜਿਹੜਾ ਪੋਲੀਟੀਕਲੀ ਵੀ ਇਹਦੇ ਤੇ ਜਿਹੜਾ ਪੂਰਾ ਅਸੀਂ ਪ੍ਰੋਟੈਸਟ ਕਰਦੇ ਰਹੇ ਹਾਂ। ਔਰ ਜਿਹੜੀ ਆ ਮਾਨਯੋਗ ਹਾਈ ਕੋਰਟ ਤੋਂ ਜਿਹੜੇ ਵਕੀਲਾਂ ਦਾ ਪੈਨਲ ਇਹਨੂੰ ਜਿਹੜਾ ਆ ਉਹ ਸੁਹਿਰਦ ਕਰਨ ਦੀ ਕੋਸ਼ਿਸ਼ ਕਰ ਰਿਹਾ, ਉਹਦੇ ਨਾਲ ਲਗਾਤਾਰ ਸੰਪਰਕ ਦੇ ਵਿੱਚ ਆ ਅਸੀਂ, ਠੀਕ ਹੈ ਜੀ। ਫਿਰ ਜਿਹੜੀ ਗੱਲ ਕੀਤੀ ਆ ਕਿ ਦੇਖੋ ਜਿਹੜੀ ਮੈਂ ਪਹਿਲਾਂ ਗੱਲ ਕਹਿ ਰਿਹਾ ਕਿ ਸਰਕਾਰਾਂ ਸਟੇਟ ਵੀ ਬੇਈਮਾਨ ਆ, ਸੈਂਟਰ ਵੀ ਬੇਈਮਾਨ ਆ, ਉਹ ਜਿਹੜੀਆਂ ਪਾਲਿਸੀਆਂ ਇੰਪਲੀਮੈਂਟ ਹੋਣ ਨਹੀਂ ਦਿੰਦੇ। ਲੇਕਿਨ ਅਸੀਂ ਐਜੀਟੇਸ਼ਨ ਦੇ ਵਿੱਚ ਹਾਂ ਦਾ ਨਾਰਾ ਮਾਰ ਹੀ ਰਹੇ ਹਾਂ। ਅਸੀਂ ਅੱਗ ਬੁਝਾਉਣ ਵਾਲਿਆਂ ਦੇ ਵਿੱਚ ਸਾਡਾ ਸ਼ੁਮਾਰ ਆ, ਅਸੀਂ ਲਗਾਤਾਰ ਯਤਨ ਕਰ ਰਹੇ ਹਾਂ। ਹਾਂ ਠੀਕ ਆ, ਮੀਡੀਆ ਤੇ ਕਦੀ ਨਜ਼ਰ ਘੱਟ ਆਉਂਦੇ ਆ ਜਾਂ ਮੀਡੀਆ ਜਿਹੜਾ ਸਾਨੂੰ ਇਹ ਮਲਾਲ ਹੈ ਕਿ ਤੁਹਾਨੂੰ ਨਹੀਂ ਕਵਰ ਕੀਤਾ ਜਾਂਦਾ ਵੱਡੇ ਪੱਧਰ ਤੇ। ਜਿੱਦਾਂ ਕਿਸਾਨ ਹੈ, ਕਿਸਾਨਾਂ ਨੂੰ ਫੁੱਲ ਕਵਰੇਜ ਮਿਲਦੀ ਹੈ, ਕੁਝ ਵੀ ਛੋਟੇ ਤੋਂ ਛੋਟਾ ਵੱਡੇ ਤੋਂ ਵੱਡਾ ਕੰਮ ਕਰਨਾ ਹੋਵੇ। ਦਲਿਤ ਵਰਗ ਖਾਸ ਤੌਰ ਤੇ ਮੈਂ ਕੋਟ ਕਰਕੇ ਕਹਿਣਾ, ਉਹਨਾਂ ਨੂੰ ਉਨੀ ਕਵਰੇਜ ਨਹੀਂ ਦਿੱਤੀ ਜਾਂਦੀ ਮੀਡੀਆ ਵੱਲੋਂ। ਇਹ ਚੀਜ਼ ਹੈਗੀ ਆ, ਇਹ ਚੀਜ਼ ਕਿਉਂ ਹੈ ਤੁਹਾਨੂੰ ਲੱਗਦਾ? ਇੱਕ ਮਿੰਟ ਮੈਂ ਇੱਧਰੋਂ ਲੈ ਲਾਂ। ਉਹਦੀ ਲਈ ਇੱਕ ਪ੍ਰੋਬਲਮ ਹੈ। ਕਿਹੜੀ ਪ੍ਰੋਬਲਮ? ਉਹਦੇ ਲਈ ਇੱਕ ਪ੍ਰੋਬਲਮ ਬਹੁਤ ਵੱਡੀ ਹੈ। ਮਨੀ, ਮੀਡੀਆ ਤੇ ਮਾਫੀਆ ਇਹ ਇਕੱਠਾ ਚੱਲ ਰਿਹਾ। ਤੇ ਦਲਿਤ ਵਰਗ ਤਿੰਨਾਂ 'ਚ ਹੀ ਹੈ ਨਹੀਂ? ਤਿੰਨਾਂ 'ਚ ਹੀ ਹੈ ਨਹੀਂ। ਦਲਿਤ ਵਰਗ ਤਿੰਨਾਂ 'ਚ ਹੀ ਹੈ ਨਹੀਂ। ਮਾਫੀਆ, ਮੀਡੀਆ ਤੇ ਮਨੀ, ਇਹਨਾਂ 'ਚ ਦਲਿਤ ਵਰਗ ਹੈ ਨਹੀਂ। ਇਹ ਸਾਰੇ ਇਗਨੋਰ ਹੈ ਕਿਉਂਕਿ ਕਿਸਾਨਾਂ ਦੇ ਵਿੱਚ ਕਿਤੇ ਨਾ ਕਿਤੇ ਵੱਡੇ ਜਗੀਰਦਾਰ ਵੀ ਆ, ਬਣੀ ਹੈਗੀ, ਕਿਤੇ ਨਾ ਕਿਤੇ ਸਪਾਂਸਰ 'ਚ ਹੈਗੇ ਆ। ਜਿੱਦਾਂ ਫੋਰਨ ਖਾਲਸਾ ਏਡ ਵਾਲੇ ਜਦੋਂ ਕਿਸਾਨ ਧਰਨੇ ਤੇ ਬੈਠੇ ਆ, ਤੁਹਾਨੂੰ ਕੀ ਲੱਗਦਾ ਉਹ ਡਿਜ਼ਾਈਨ ਦਾ ਪਾਰਟ ਹੈ? ਬਿਲਕੁਲ ਮੈਂ ਦੱਸਣ ਲੱਗਾ। ਸ਼ੰਭੂ ਬਾਟਾ ਦੇ ਬੇਟਾ ਹੀ ਉਹ ਵਿਰੋਧ ਨਹੀਂ ਕਰਦੇ ਵੀ ਬੜੀਆਂ ਜਿਹੜੀਆਂ ਸਿੱਖ ਜਥੇਬੰਦੀਆਂ, ਕਿਸਾਨ ਜਥੇਬੰਦੀਆਂ ਫੋਰਨ ਤੋਂ ਆਈਆਂ, ਬੜਾ ਉਹਨਾਂ ਨੇ ਰੁਪਈਆ ਇਹਨਾਂ 'ਤੇ ਖਰਚ ਕੀਤਾ। ਪਰ ਜਦੋਂ ਕਿਤੇ ਦਲਿਤ ਅੰਦੋਲਨ ਹੁੰਦਾ ਉਦੋਂ ਨਹੀਂ ਆਉਂਦੀਆਂ।
ਇਹ ਗੱਲ ਦਾ ਮਲਾਲ ਤਾਂ ਮੈਂ ਵੀ ਇੱਥੇ ਸਾਂਝਾ ਕਰਨਾ ਚਾਹੂੰਗਾ। ਅਸੀਂ ਵੀ ਮੈਂ ਇੱਕ ਦਿਨ ਕਿਤੇ ਬੋਲਦਿਆਂ ਹੋਇਆਂ ਇਹ ਗੱਲ ਦਾ ਜ਼ਿਕਰ ਕੀਤਾ ਸੀ ਕਿ ਖਾਸ ਤੌਰ ਤੇ ਕਿਸਾਨ ਤੇ ਮਜ਼ਦੂਰ ਇਕੱਠਾ ਕਿਹਾ ਤਾਂ ਜਾਂਦਾ ਹੈ, ਪਰ ਜਦੋਂ ਗੱਲ ਕਰਨੀ ਹੁੰਦੀ ਹੈ ਮਜ਼ਦੂਰ ਦੇ ਹੱਕ ਦੀ, ਮਜ਼ਦੂਰ ਕਿਸੇ ਗੱਲ ਨੂੰ ਲੈ ਕੇ ਸੜਕ ਤੇ ਆਉਣਾ ਚਾਹੁੰਦਾ ਹੈ ਤਾਂ ਉਹਨੂੰ ਉਨਾ ਭਰਮਾ ਹੰਗਾਰਾ ਜਾਂ ਉਨਾ ਸਾਥ ਨਹੀਂ ਮਿਲਦਾ। ਕੁਝ ਕੁ ਜਥੇਬੰਦੀਆਂ ਕਿਸਾਨਾਂ ਦੀਆਂ ਹੈਗੀਆਂ ਨੇ ਜਿਹੜੀਆਂ ਸਾਥ ਦਿੰਦੀਆਂ ਨੇ, ਗੱਜ ਵੱਜ ਕੇ ਨਾਲ ਖੜਦੀਆਂ ਨੇ, ਪਰ ਸਾਰੀਆਂ ਨਹੀਂ। ਇੱਥੇ ਨਾ ਤਾਂ ਅਸੀਂ ਕਿਸੇ ਤਰ੍ਹਾਂ ਦਾ ਵਿਰੋਧ ਪੈਦਾ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਤੇ ਨਾ ਹੀ ਸਾਡਾ ਕਲੈਸ਼ ਕਰਾਉਣ ਦਾ ਕੋਈ ਭਾਵ ਹੈ। ਇਹ ਸਿਰਫ ਇੱਕ ਸੱਭਿਅਕ ਤਰੀਕੇ ਦੇ ਨਾਲ ਅਸੀਂ ਵਿਚਾਰ ਗੋਸ਼ਟੀ ਕਰ ਰਹੇ ਹਾਂ, ਕਿਉਂਕਿ ਵਿਚਾਰ ਗੋਸ਼ਟੀ 'ਚ ਹੀ ਸਾਰਾ ਕੁਝ ਪਿਆ ਹੁੰਦਾ, ਉਹਦੇ 'ਚੋਂ ਹੀ ਹੱਲ ਨਿਕਲਣਾ ਹੁੰਦਾ। ਗੁਰੂ ਨਾਨਕ ਸਾਹਿਬ ਨੇ ਵੀ ਇਹੀ ਗੱਲ ਕਹੀ ਹੈ। ਲਲਿਤ ਬਾਈ ਜੀ, ਤੁਸੀਂ ਆਪਣੀ ਗੱਲ ਨੂੰ ਜ਼ਰਾ ਅੱਗੇ ਤੋਰਿਓ। ਜਿੱਦਾਂ ਮੈਂ ਗੱਲ ਕਹੀ ਸੀ ਕਿ ਬਹੁਜਨ ਸਮਾਜ ਐਂ ਤਾਂ ਬੜੀ ਛੇਤੀ ਉੱਠ ਕੇ ਕਰਦਾ ਵੀ ਅਸੀਂ ਸਵੇਰੇ ਬੰਦ ਕਰਨਾ, ਹੁਣ ਅੱਧੇ ਨਾਲੋਂ ਜ਼ਿਆਦਾ ਤਾਂ ਸਵੇਰੇ ਕੰਮ ਤੇ ਤੁਰੇ ਹੋਣੇ ਵੀ ਭਾਈ ਠੀਕ ਆ ਆਪਾਂ ਰੋਸ ਕਰਤਾ, ਇਸ ਤੋਂ ਬਾਅਦ ਦਾ ਹੁਣ ਬਾਅਦ ਵਾਲੀ ਦੇਖੀ ਜਾਊਗੀ। ਤੁਸੀਂ ਦੱਸੋ ਕਿ ਹੋਰ ਕਿੱਦਾਂ ਸੰਘਰਸ਼ ਚੱਲ ਰਹੇ ਨੇ ਜਾਂ ਕਿਵੇਂ ਕਰ ਰਹੇ ਹੋ? ਦੇਖੋ, ਜਿਹੜਾ ਅੱਜ ਇਹ ਸਮੀਕਰਨ ਹੋਇਆ ਇਹਨੂੰ ਅਸੀਂ ਜਿਹੜਾ ਆ ਕਲੋਜ਼ ਨਹੀਂ ਕੀਤਾ, ਇਹਨੂੰ ਅਸੀਂ ਜਿਹੜਾ ਆ ਅਮਲੀ ਜਾਮਾ ਪਹਿਨਾ ਕੇ ਹੀ ਜਿਹੜਾ ਸਾਡਾ ਪੈਨਲ ਜਿਹੜਾ ਅਸੀਂ ਡਿਸਾਈਡ ਕਰ ਚੁੱਕੇ ਹਾਂ, ਇਹ ਸਾਡਾ ਪੈਨਲ ਜਿਹੜਾ ਇਹਨੂੰ ਅਮਲੀ ਜਾਮਾ ਪਹਿਨਾ ਕੇ ਹੀ ਇਹਨੂੰ ਨੇਪਰੇ ਚਾੜ ਕੇ ਹੀ ਹਟੇਗਾ। ਇਹ ਗੱਲ ਤੁਹਾਡੀ ਗੱਲ ਮੰਨਣਯੋਗ ਆ ਕਿ ਬਹੁਤ ਸਾਰੇ ਲੋਕ ਜਿਹੜੇ ਆ ਜਜ਼ਬਾਤੀ ਹੋ ਕੇ, ਭਾਵੁਕ ਹੋ ਕੇ ਤੇ ਦਵਾ-ਦਵ ਹਮਲਾ ਮਾਰ ਦਿੰਦੇ ਆ। ਚਲੋ ਉਹਨਾਂ ਦੀ ਜ਼ਰੂਰਤ ਵੀ ਹੈਗੀ ਆ, ਠੀਕ ਹੈ ਜੀ, ਕਿਉਂਕਿ ਦੇਖੋ ਜਿਹੜੇ ਨਾ ਕਦਾਵਰ ਜਿਹੜੇ ਹੁੰਦੇ ਆ ਉਹ ਮੋਹਰਲੀ ਕਤਾਰ 'ਚ ਹੁੰਦੇ ਆ, ਉਸ ਤੋਂ ਬਾਅਦ ਜਿਹੜੇ ਪਿਸ਼ਾਵਰ ਹੁੰਦੇ ਆ ਉਹ ਥੋੜਾ ਪਿੱਛੇ ਹੁੰਦੇ ਆ, ਤਾਂ ਆਪਾਂ ਕਹਿ ਸਕਦੇ ਹਾਂ। ਲੇਕਿਨ ਕਿਸੇ ਦੀ ਡੈਡੀਕੇਸ਼ਨ ਦੀ ਜਿਹੜੀ ਆ ਉਹ ਆਪਣਾ ਦਰਜਾ ਆ ਸਾਰਿਆਂ ਦਾ, ਤੋਂ ਦਰਜਾ ਬਦਰਜਾ ਲੱਗੇ ਹੋਏ ਨੇ ਤੇ ਅਸੀਂ ਜਿਹੜਾ ਮਾਮਲਾ ਛੱਡ ਨਹੀਂ ਰਹੇ। ਔਰ ਇਸ ਦੇ ਨਾਲ ਬਾਕੀ ਦੇ ਮਾਮਲੇ ਮੈਂ ਫੇਰ ਦੁਬਾਰਾ ਕਹਿੰਦਾ ਕਿ ਸਮਾਜਿਕ ਇਨਸਾਫ ਕੌਂਸਲ ਪੰਜਾਬ ਜਿਹੜੀ ਆ ਉਹ ਜਿੰਨੇ ਵੀ ਪੰਜਾਬ ਦੇ ਹਿੱਤ ਦੇ ਜਿੰਨੇ ਵੀ ਮਾਮਲੇ ਨੇ, ਬਿਨਾਂ ਕਿਸੇ ਜਾਤੀਗਤ ਰੰਗਤ ਤੋਂ ਬਿਨਾਂ, ਠੀਕ ਹੈ ਜੀ, ਸਭੇ ਸਾਂਝੀ ਵਾਲਸਦਾਈਨ ਤੂੰ ਕਿਸੇ ਨਾ ਕਿਸੇ ਬਾਹਰਾ ਜੀਓ, ਉਹ ਸੁਭਾਵਨਾ ਵਾਲੇ ਜਿਹੜੇ ਮਾਮਲੇ ਨੇ ਪੰਜਾਬ ਦੇ, ਉਹਨਾਂ ਨੂੰ ਲੈ ਕੇ ਬਿਲਕੁਲ ਇਕਾਗਰ ਚਿੱਤ ਹੈ। ਔਰ ਪੰਜਾਬ ਦੇ ਚਲੰਤ ਮਾਮਲੇ ਜਿਹਦੇ ਵਿੱਚ ਪੰਜਾਬ ਦੀ ਹਿੱਸੇਦਾਰੀ, ਚਾਹੇ ਹੁਣ ਜੇਕਰ ਪੰਜਾਬ ਤੋਂ ਹਰਿਆਣਾ ਤੇ ਪੰਜਾਬ ਤੋਂ ਜਿਹੜਾ ਹਿਮਾਚਲ ਜਾਂ ਪੰਜਾਬ ਦਾ 65% ਜਿਹੜਾ ਖਾਲਿਸ ਪੰਜਾਬ ਜਿਹੜਾ ਉਹ ਚਾਹੇ ਪਾਕਿਸਤਾਨ ਦੇ ਵਿੱਚ ਦੇ ਦਿੱਤਾ ਗਿਆ, ਤਾਂ ਉਹਦਾ ਦੁੱਖ ਸਾਨੂੰ ਬਹੁਤ ਹੈ, ਕਿਉਂਕਿ ਅਸੀਂ ਇਸ ਮਿੱਟੀ ਦੇ ਵਿੱਚੋਂ ਸਾਡੇ ਪੂਰਵਜ ਪੈਦਾ ਹੋਏ, ਅਸੀਂ ਵਿੱਚ ਹੀ ਪੈਦਾ ਹੋਏ, ਅਸੀਂ ਇੱਥੇ ਹੀ ਜਾਣਾ ਆ, ਤਾਂ ਇਹਨੂੰ ਕਿਸੇ ਵਿਸ਼ੇਸ਼ ਕੌਮ ਦੇ ਨਾਲ, ਵਿਸ਼ੇਸ਼ ਵਰਗ ਦੇ ਨਾਲ ਜੋੜ ਲੈਣਾ ਨਾ ਕਾਫੀ ਆ। ਪੰਜਾਬੀਅਤ ਇਹ ਤਾਂ ਬਹੁਤ ਅੱਛੀ ਗੱਲ ਹੈ, ਲੇਕਿਨ ਕਿਸੇ ਕੱਟੜਵਾਦ ਦੇ ਨਾਲ ਜੋੜਨਾ ਇਹ ਜਿਹੜਾ ਆ ਮੰਨਣਯੋਗ ਨਹੀਂ ਹੈ, ਗੈਰ ਸੰਵਿਧਾਨਕ ਆ। ਉਹਦੇ ਕਰਕੇ ਹੀ ਆ ਚੀਜ਼ਾਂ ਤਲਖੀ ਆਉਂਦੀ ਆ, ਦੁਸ਼ਮਣ ਜਿਹੜਾ ਇਹਦਾ ਟੂਲ ਦੀ ਤਰ੍ਹਾਂ ਇਸਤੇਮਾਲ ਕਰ ਰਿਹਾ। ਮੈਂ ਤੁਹਾਡੇ ਚੈਨਲ ਦੇ ਮਾਧਿਅਮ ਤੋਂ ਕਹਿਣਾ ਚਾਹੁੰਦਾ ਭਰਾਵੋ, ਜੇ ਕੋ ਇੱਦਾਂ ਕੁਛ ਵਾਪਰਦਾ ਨਾ ਤਾਂ ਉੱਥੇ ਹਾਂ ਦਾ ਨਾਰਾ ਮਾਰੋ, ਗੁਰੂ ਨਾਨਕ ਸਾਹਿਬ ਨੂੰ ਫੋਲੋ ਕਰੋ, ਤੈਂ ਕੀ ਦਰਦ ਨਾ ਆਇਆ, ਖੁਰਾਸਾਨ ਖਸਮਾਨਾ ਕੀ ਆ, ਜੰਮ ਕੇ ਮੁਗਲ ਚੜਾਇਆ। ਇਹ ਨਾਰਾ ਗੁਰੂ ਨਾਨਕ ਸਾਹਿਬ ਦਾ, ਨਾਨਕ ਪੀਰ ਦਾ ਦਿੱਤਾ ਹੋਇਆ, ਉਹਨੂੰ ਫੋਲੋ ਕਰੋ। ਜਦੋਂ ਕਿਤੇ ਬੁਰਾ ਵਾਪਰਦਾ ਤੇ ਕਹੋ ਵੀ ਬੁਰਾ ਹੋਇਆ ਆ, ਐਵੇਂ ਜਿਹੜਾ ਜਾਤ ਹੰਕਾਰ ਦਾ ਕੀਲਾ ਧੌਣ 'ਚ ਪਾ ਕੇ ਤਾਂ ਉਹਦੇ ਤੇ ਜਿਹੜਾ ਪੁੱਠੇ ਸਿੱਧੇ ਕਮੈਂਟ ਕਰਨ ਦੀ ਬਜਾਏ ਇੱਥੇ ਗਰੀਬ ਦੇ ਲਈ, ਗੁਰੂ ਦੇ ਲਾਡਲੇ ਸਿੱਖ ਦੇ ਲਈ, ਭਾਈ ਲਾਲੋ ਦੇ ਵਾਰਸਾਂ ਦੇ ਲਈ, ਠੀਕ ਹੈ ਜੀ, ਇਹ ਹਾਂ ਦਾ ਨਾਰਾ ਮਾਰੂਗੇ ਤਾਂ ਫਿਰ ਸਭੇ ਸਖਾਲੀ ਬੂਠੀਆਂ ਹੋਇਆ ਹਲੀਮੀ ਰਾਜ, ਖਾਲਸਾ ਰਾਜ ਜਿਹੜਾ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਦਾ ਸੁਨਹਿਰੀ ਯੁੱਗ ਸੀ, ਉਹ ਵਾਪਸ ਆ ਸਕਦਾ। ਨਹੀਂ ਤਾਂ ਕਦੀ ਵੀ ਨਹੀਂ ਆਏਗਾ, ਲਾ ਲਓ ਜਿੰਨਾ ਜ਼ੋਰ ਲਾਉਣਾ ਜੀ, ਜਿੰਨਾ ਚਿਰ ਅਸੀਂ ਚਿੰਤਨ ਨਹੀਂ ਕਰਦੇ। ਬਹੁਤ ਬਹੁਤ ਸ਼ੁਕਰੀਆ ਤੁਹਾਡਾ। ਧੰਨਵਾਦ। ਸੋ ਇਹ ਸਨ ਬਾਈ ਹੁਣੀ ਸਾਡੇ ਨਾਲ, ਜਿਨ੍ਹਾਂ ਨੇ ਜਾਣਕਾਰੀ ਸਾਂਝੀ ਕੀਤੀ ਹੈ। ਇਹ ਸਾਰੀ ਘਟਨਾ ਦੇ ਉੱਪਰ ਵੀ ਉਹਨਾਂ ਨਾਲ ਆਪਾਂ ਵਿਚਾਰ ਗੋਸ਼ਟੀ ਕੀਤੀ ਹੈ, ਕਿਉਂਕਿ ਰੋਸ ਨਾ ਕੀਜੇ ਉੱਤਰ ਦੀਜੇ, ਇਹ ਜਦੋਂ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਨੇ ਤਾਂ ਉਹ ਗੋਸ਼ਟੀ ਦੀ ਗੱਲ ਕਰਦੇ ਨੇ ਕਿ ਵਿਚਾਰ ਗੋਸ਼ਟੀ ਨਾਲ ਹੀ ਕਿਸੇ ਨਾ ਕਿਸੇ ਚੀਜ਼ ਦੇ ਆਪਾਂ ਸਿਰੇ ਤੱਕ ਪਹੁੰਚ ਸਕਦੇ ਹਾਂ, ਕੋਈ ਉਸ 'ਚੋਂ ਸਾਰਥਕ ਚੀਜ਼ ਕੱਢ ਸਕਦੇ ਹਾਂ। ਸੋ ਵਿਚਾਰ ਰਾਏ ਟਿੱਪਣੀਆਂ ਆਪਣੇ ਤੁਸੀਂ ਸੱਭਿਅਕ ਭਾਸ਼ਾ 'ਚ ਸਾਂਝੇ ਕਰ ਸਕਦੇ ਹੋ। ਜੁੜੇ ਰਹੋ ਪੰਜਾਬੀ ਰੇਡੀਓ ਤੇ ਪੰਜਾਬੀ TV USA ਨਾਲ। ਧੰਨਵਾਦ, ਸਤਿ ਸ਼੍ਰੀ ਅਕਾਲ।